अस्सलाम वालेकुम नाज़रीन, प्रोग्राम टी टाइम में खुश आमदीद। मेरा नाम फरीद, सोहनी नवी शर्ट, फैसल, निज़ाम। लो जी नाज़रीन, सिर्फ थोड़े ਜਿਹੇ ਮੈਨੂੰ ਪਤਾ ਤੁਸੀਂ ਬੋਰ ਹੁੰਦੇ ਹੋਵੋਗੇ, ਤੁਸੀਂ ਮੇਰੇ ਗਾਣਿਆਂ ਤੋਂ ਬੋਰ ਹੁੰਦੇ ਹੋ, ਤੁਸੀਂ ਕਮੈਂਟਸ ਤੋਂ ਬੋਰ ਹੁੰਦੇ ਹੋ, ਤੁਸੀਂ ਅਕਸਰ ਕਾਲ ਤੋਂ ਬੋਰ ਹੁੰਦੇ, ਮੈਨੂੰ ਪਤਾ, लेकिन थोड़े शॉर्ट हनी राजपूत व्यूज़ भाजी कहते जानी भाजी आपने प्रोग्राम में बहुत हंसी मजाक होता है, लेकिन कभी कभार अगर कोई संजीदा बात हो रही हो प्रोग्राम में, ख़ास तौर पे जब फैसल भाई करते हैं तो फरीद और मिठा भाई जुगतों की बारिश करते हैं, इनसे कहें कि प्लीज़ बात सुनने दिया करें, जुगते ना मारा करें। ओके, अगे जी हैदरी स्टूडियो वाले भाई कहते मैं 8 साल से सिगरेट पिया, मैंने 8 साल सिगरेट पिया, 8 साल सिगरेट पिया। मेरी वाइफ ने एक दफ़ा कहा आज तक सिगरेट नहीं पिया दोबारा। क्या सोने सदके जावा, शर्मिंदा करता ही मर्दां दे विच मर्दां नूं। इन्नी भी गल मान लई दी भी उन्हें एक बारी क्या सिगरेट छाड़ दे, 8 साल तू सिगरेट पीते उन्हें सिगरेट छाड़ दे। दस यार, वो असल में भूंजे लगा हुआ, भूंजे हेट्स थाले हेट्स कईयां दे रोग होते उस्ताद नहीं, प्यार भी हुंदा बेटे, प्यार भी हुंदा कि जानू बोलो, प्यार से बोलो, ने क्या जानू छोड़ दे, उन्हें छड़ दे अगले। ਕਈ ਅੱਗੋਂ ਢੀਠ ਵੀ ਹੁੰਦੇ ਉਸਤਾਦ ਜੀ। ਅੱਛਾ, ਇਹ ਕਈ ਇਦਾਂ ਦੇ ਵੀ ਹੁੰਦੇ ਆ ਕਿ ਛੱਡਣੇ ਉਹਨਾਂ ਨੇ ਪਹਿਲੇ ਹੀ ਹੁੰਦੇ ਆ, ਤੇ ਐਵੇਂ ਬੁੱਢੀ ਦੇ ਨਿਜ਼ਾਮ ਪਾ ਕੇ ਤੇ ਹੁਣ ਬਾਹਰੋਂ ਜੇਨ ਬਣਾ ਲਿਆ। ਇਹ ਡਾਕਟਰ ਨੇ ਕਹਿਤਾ ਕਿਤੇ ਘਰ ਆ ਕੇ ਦੱਸਣਾ, ਘਰ ਆ ਕੇ ਨਾ ਬੇਗਮ ਤੂੰ ਇੱਕ ਵਾਰੀ ਕਿਹਾ ਸਿਗਰਟ ਛੱਡਣੇ, ਮੈਂ ਛੱਡ ਦੇਣਾ। ਤੇ ਜ਼ੇਨ ਪਹਿਲੇ ਬਣਾਇਆ, ਜੇਨ ਪਹਿਲੇ ਬਣਾਇਆ। ਉਹਨੇ ਕਿਹਾ ਅੱਛਾ ਛੱਡ ਦਿਓ, ਕਿਨੇ ਕਿਹਾ ਤੁਸੀਂ ਅੱਜ ਤੋਂ ਬਾਅਦ ਸਿਗਰਟ ਹੀ ਬਣਾਉਣਾ, ਕਿਹਾ ਜਾਲ ਲੈ ਹੈ ਨਿਜ਼ਾਮ। ਇੰਜ ਦੇ ਵੀ ਹੁੰਦੇ ਨੇ ਕਈ, लेकिन नहीं भैन तुसी माशाल्लाह। और सजाद जनी टीम इज़ बेस्ट कॉमेडी टीम इन द वर्ल्ड। बहुत सारा मिठा सलाम और मिठा पुरिया। ओके वाह जी, थैंक यू सर। निर्मल उपल UPPL गोपाल उपल, निर्मल उपल, बिल्कुल सही कहा जानी ब्रदर। फैसल रामे का टेस्ट करवाओ, इनू जरूर कोई ना कोई गंभीर बीमारी है, 100% सही कह रहे हैं। ताड़ियां शर्त ला के कहना मैं, इसका लीवर डिस्कनैक्ट होया है। शुक्र शुक्र शुक्र। ओ मेरे भाई, मौला, खुदा दा वास्ता यार यार। ओ यार माफ़ी दे दियो। अच्छा जी, कामरान शरीफ चौधरी साहब कह रहे हैं आप भले की बात कर रहे हैं, लेकिन फैसल रामे सिगरेट नहीं छोड़ेगा और आपको उस्ताद भी कहेगा, बहुत औखा काम। हाँ जी भाजी, लगता है ਤੁਹਾਡੇ ਕੋਲ ਪੈਸੇ ਮੁੱਕ ਗਏ ਨੇ, ਤੁਸੀਂ ਇੱਕ ਦੂਜੇ ਦੀਆਂ ਸ਼ਰਟਾਂ ਪਾਉਣੀਆਂ ਸ਼ੁਰੂ ਕਰਤੀਆਂ। ਫਰੀਦ ਨੇ ਸੋਹਣੀ ਦੀ ਪੋਲਕ ਵਾਲੀ ਸ਼ਰਟ ਪਾਈ। ਓ ਯਾਰ ਸੋਹਣੀ ਦਾ 100 ਸ਼ਰਟ ਤੈਨੂੰ ਮੈਂ ਕਿਹਾ ਸੀ ਯਾਰ, ਲੱਗਦਾ ਤੂੰ ਉਹਦੀ ਇੱਕ ਰਜਿਸਟਰਡ ਹੋਈ ਹੈ ਸ਼ਰਟ, ਤੂੰ ਕਾਹਤੋਂ ਪਾ ਕੇ ਬਹਿ ਗਿਆ? ਅੱਜ ਅਸਲ ਚ ਮੇਰੀ ਸ਼ਰਟ ਸੀ, ਇਹਨੇ ਉਧਾਰੀ ਲਈ, ਉਹ ਦਿੱਤੀ ਹੀ ਨਹੀਂ। ਅੱਛਾ, ਇਹਨੇ 8-9 ਸਾਲ ਉਧਾਰੀ ਲਈ ਰੱਖੀ। ਹਾਂ ਜੀ, ਉਹ ਤਾਂ ਮੈਂ ਭਾਈ ਬਚਪਨ ਚ ਲੈ ਲਈ ਸੀ, ਤੀਸਰੀ ਚ ਪੜਦਾ ਸੀਗਾ। ਮੈਂ ਕਿਹਾ ਮੇਰੇ ਨਾਪ ਦੀ ਹੈ ਤੇਰੀ ਸ਼ਰਟ, ਮੈਨੂੰ ਦੇ ਦੇ। 8 ਸਾਲ ਹੋ ਗਿਆ ਬੇਟੇ, ਮੈਂ ਉਦੋਂ ਪੋਲਕਾ ਵੀ ਨਹੀਂ ਸੀ ਹੁੰਦਾ। ਹਾਂਜੀ, ਉਹ ਕਿਤੇ ਬੰਦਾ ਕੋ ਲੰਘਿਆ, ਇਨਵੈਸਟਰ ਕੋ ਪੈਸਾ ਸੀ, ਉਹਨੇ ਦੇਖਿਆ, ਉਹਨੇ ਕਿ ਯਾਰ ਇਹ ਕੀ ਬੜੇ ਫੁੱਲ ਜੇ, ਉੱਥੋਂ ਨੂੰ ਆਈਡੀਆ ਆਇਆ। ਉਹਨੇ ਕਹੋ ਇਹ ਮੈਂ ਇੱਕ ਆਈਸਕ੍ਰੀਮ ਬਣਾਉਣਾ, ਉੱਤੇ ਲਾਵਾਂਗਾ। ਇਹਦੀ ਸ਼ਰਟ ਏਡੀ ਪੁਰਾਣੀ ਆ, ਉੱਥੋਂ ਉਹਨੇ ਦਾ ਨਾਂ ਰੱਖਿਆ ਪੋਲਕਾ। ਵਾਹ ਵਾਹ। ਪੋਲ ਹੁੰਦਾ ਸੀ ਭਾਈ, ਨਹੀਂ ਸੀ ਹੁੰਦਾ। ਸਾਰਾ ਮੈਂ ਗੈਟਅਪ ਕਰਕੇ ਬੈਠਾ ਸੀ। ਓਕੇ ਲੋ ਜੀ ਨਾਜ਼ਰੀਨ, ਸਟੋਰੀ ਵਾਲਾ ਸ਼ੋਅ ਅੱਜ ਦਾ ਨਾਜ਼ਰੀਨ, ਅੱਜ ਦਾ ਸਿਗਰਟ ਲੋ ਠੀਕ ਸੁਣਾ। ਉਸਤਾਦ ਜੀ ਮੈਨੂੰ ਨਾ ਬਾਰ-ਬਾਰ ਯਾਦ ਕਰਾ। ਅੱਛਾ ਜੀ ਲੋ ਜੀ ਨਾਜ਼ਰੀਨ, ਮੋਟਰਸਾਈਕਲ ਤੈਨੂੰ ਮੈਂ ਲੈ ਕੇ ਦੇਣੀ ਆ। ਉਹ ਕੀ ਸੀ ਉਹਨਾਂ ਕੋ? ਖੋਖਰ ਸਾਹਿਬ ਕੋ USA ਤੋਂ। ਖੋਖਰ ਸਾਹਿਬ ਕੋ ਮੈਂ ਨਹੀਂ ਛੱਡਣੀ ਮੋਟਰਸਾਈਕਲ ਭਾਈ, ਸਿੱਧੀ ਗੱਲ। ਉਹ ਤੁਸੀਂ ਲੈ ਲੈਣਾ ਉਸਤਾਦ। ਮੈਂ ਲੈ ਲਾਂ ਖੋਖਰ ਸਾਹਿਬ, ਮੈਨੂੰ ਦੇ ਦੇਣਾ ਤੁਸੀਂ, ਆਹੋ। ਮੈਨੂੰ ਦੇ ਦੇਣਾ ਨਵੀਂ 70। ਮੈਂ ਪਿੱਛੇ ਲਹਾਵਾਂਗਾ ਖੋਖਰ ਬ੍ਰਦਰ। ਨਹੀਂ ਹੈ, ਤੂੰ ਨਵੀਂ ਲੈ ਸਾਡੀ ਖੈਰ। ਨਹੀਂ ਮੈਂ ਲਹਾਵਾਂਗਾ ਖੋਖਰ USA। ਪਿੱਛੇ ਲਿਖਾਇਆ ਖੋਖਰ ਨਿਆਜ਼ ਬੇਗ। ਖੋਖਰ ਨਿਆਜ਼ ਬੇਗ, ਹਾਂ। मैं लहावांगा खोखर मेरे मन को किया तूने क्या ना, ये भी ना कहो, ये भी नहीं चंगा लगता। कहते तुम गाने गाने रोज़ खोकर मेरी कश्ती को किनारा ना मिला। लो जी, अच्छा हूँ तू गैटअप करके बैठा। लो जी नाज़रीन, अज दे शो च एक गेम ਅਸੀਂ ਸੋਚਿਆ ਕਿ ਨਾ ਅਸੀਂ 3-4 ਫਾਰਮੈਟ ਬਣਾ ਲਈਏ। ਇੱਕ ਅਸੀਂ ਕੋਈ ਐਕਟ, ਕੋਈ ਗੇਮ ਕਰ ਲਿਆ ਕਰੀਏ, ਇੱਕ ਉਹ ਘੁਮਾਉਣ ਵਾਲਾ ਕੋਈ ਕਰ ਲਿਆ ਕਰੀਏ, ਇੱਕ ਗੱਲਾਂ ਬਾਤਾਂ ਕੋਈ ਜੁਗਤਾਂ ਕਰ ਲਿਆ ਕਰੀਏ, ਇਸ ਤਰ੍ਹਾਂ ਮਿਕਸ ਕਰਕੇ ਕਰ ਲਿਆ ਕਰੀਏ। ਠੀਕ ਹੈ ਜੀ। ਤੇ ਉਹ ਉਸਤਾਦ ਜੀ ਉਹ ਖਤਮ ਕਰ ਦਿਓ ਜਿਹੜੀ ਹੱਥ ਤੇ ਛਾਵਾਂ ਨਹੀਂ ਤੁਸੀਂ ਰੱਖਦੇ। ਉਹ ਅੱਛਾ ਨਹੀਂ, ਉਹ ਵੀ ਕਰ ਲਾਂਗੇ। ਉਹ ਮੈਂ ਮੰਗਾਈਆਂ 1-2 ਪਿੰਡੋਂ ਮੰਗਾਈਆਂ, ਬਹੁਤ ਆਲਾ ਬਣਾ। ਨਹੀਂ ਮੈਂ ਕਿਹਾ ਵੀ ਵੱਡਾ ਹੀ ਨਿਜ਼ਾਮ ਆਵੇ। ਉਹ ਇੱਕ ਹੱਥ ਨਹੀਂ ਆਉਣਾ, ਉਹ ਹੁਣ 2 ਹੱਥਾਂ ਤੇ ਰੱਖਣਾ ਵਾ। ਜਿਹੜਾ ਵੱਡਾ ਨਿਜ਼ਾਮ ਆ ਰਿਹਾ ਪਿੰਡੋਂ। ਉਸਤਾਦ ਜੀ ਜਾਣ ਦਿਆ ਕਰੋ। ਹਾਂ ਅੱਛਾ ਜੀ, ਲਓ ਜੀ
ਅੱਜ ਦਾ ਜਿਹੜੀ ਗੇਮ ਆ ਇਹ ਹੈ, ਇਹ ਦੋ ਲੜਕੇ ਨੇ ਗੈਰ ਸ਼ਾਦੀशुदा ਯਾਨੀ ਕਿ ਕੁਆਰੇ, ਇਹਨਾਂ ਦੇ ਰਿਸ਼ਤੇ ਘਰਦਿਆਂ ਨੇ ਦੇਖੇ ਨੇ ਔਰ ਇਹਨਾਂ ਦੀ ਨੇਚਰ ਇਹ ਆ ਕਿ ਇਹ ਕਿਤੇ ਹੋਰ ਪਿਆਰ ਕਰਦੇ ਨੇ ਦੋਵੇਂ, ਠੀਕ ਹੈ ਜੀ। ਔਰ ਇਹ ਜਿਹੜੇ ਦੋ ਕਰੈਕਟਰ ਨੇ ਇਹਨਾਂ ਦੇ ਕੋਈ ਵਾਕਫਕਾਰ ਕੋਈ ਐਸਾ ਕੋਈ ਔਰਤ ਆ ਵਿਚਾਰੀ ਜਿਹਦੀਆਂ ਦੋ ਬੱਚੀਆਂ ਨੇ ਤੇ ਇਕੱਠੀਆਂ ਦੋਵਾਂ ਦਾ ਰਿਸ਼ਤਾ ਇਹਨਾਂ ਦੇ ਨਾਲ ਹੋਣਾ ਔਰ ਉਹਨਾਂ ਦੇ ਕੋਲ ਵਾਕਫ ਨੇ, ਉਹਨਾਂ ਨੇ ਕੁੜੀ ਵਾਲਿਆਂ ਵੱਲੋਂ ਇਹ ਦੋਵੇਂ ਆਏ ਨੇ ਕਿ ਵੀ ਤੁਸੀਂ ਜ਼ਰਾ ਬੱਚਿਆਂ ਨੂੰ ਮਿਲ ਕੇ ਆਓ ਔਰ ਦੇਖੋ ਕਿ ਮਾਸ਼ਾਅੱਲਾ ਠੀਕ ਨੇ ਬੱਚੇ, ਠੀਕ ਆ। ਇਹਨਾਂ ਨੇ ਹੁਣ ਅੱਗੋਂ ਵਿਆਹ ਨਹੀਂ ਕਰਨਾ, ਨਾ ਕਰਨੀ ਹੈ ਕਿਸੇ ਵੀ ਤਰੀਕੇ ਨਾਲ, ਆਪਣੇ ਆਪ 'ਚ ਨੁਕਸ ਪਾਉਣ ਕੀੜੇ ਪਾਉਣ ਜੋ ਮਰਜ਼ੀ ਕਰਨ, ਠੀਕ ਹੈ ਜੀ। ਇਹਨਾਂ ਨੇ ਹਾਂ ਕਰਨੀ ਹੈ, ਮਤਲਬ ਕਿ ਠੀਕ ਆ। ਇਹ ਹੁਣ ਸ਼ੁਰੂ ਹੋਣ ਲੱਗੀ ਹੈ ਗੇਮ, ਇਹ ਆ ਗਏ ਨੇ ਬਹਿ ਗਏ ਨੇ ਤੇ ਇਹ ਆ ਗਏ ਨੇ ਥੋੜਾ ਜਿਹਾ ਇੰਜ ਹੋ ਜਾਣਾ, ਮੈਂ ਵਿੱਚ ਵਿਚੋਲਾ, ਚੌਧਰੀ ਉਸਤਾਦ ਜੀ, चौधरी विचोला, ठीक है जी। लो जी बिस्मिल्लाह। अस्सलाम वालेकुम सर, कैसे हैं आप? वालेकुम अस्सलाम। अस्सलाम वालेकुम जी। वालेकुम सलाम। और बेटा कैसे हो? ठीक ठाक हो? आप भी ठीक ठाक हैं? माशाल्लाह माशाल्लाह। अच्छा जी, वो पता चला था कि आप आए हैं तो आप मैं इसलिए बिठा लिया सामने मैं कहा भी तुसी जेड़ी गल आ मूँह ते मूँह आपस च कर लो ते फिर ये आके, लेकिन ये आ कि फीस मेरी जेड़ी आ वो 15,000 रुपया फी बच्चा ते मैं लेना 15,000 फी बच्चा। ਕੀ ਕਰਾਟੇ ਸਿਖਾਉਂਦੇ ਤੁਸੀਂ ਮਤਲਬ? ਤੇ ਇਹ ਆਏ ਨੇ ਮਤਲਬ ਨਹੀਂ, ਮੇਰੀ ਗੱਲ ਸੁਣਨਾ ਵੀ ਉਹ ਕਿਤੇ ਮੰਡ ਪੈ ਨਾਲ ਨਹੀਂ ਵਿਆਹੁਣ ਆਏ ਜਾਂ ਕਿਤੇ ਮਤਲਬ ਜੁਗਤ ਬਾਦ ਨਾਲ ਨਹੀਂ ਵਿਆਹੁਣ ਆਏ, ਕੁੜੀ ਵਾਲੇ ਨੇ ਸਮਝਾਓ ਉਹਨੂੰ ਛੋਟੇ ਨੂੰ ਜ਼ਰਾ ਕੀ ਕਰਦੇ, ਠੀਕ ਹੈ ਜੀ। ਤੇ ਤੁਸੀਂ ਕਿਉਂਕਿ ਦੋ ਜਣੇ ਜੇ 30,000 ਬਣਦਾ ਤੁਸੀਂ 25,000 ਦੇ ਦੇਣਾ। ਕਿ ਲੜਕੀ ਕਹਾਣੀ ਆ ਕਹਾਣੀ ਹੋਵੇ ਤੇ 25,000 ਦੇਣਾ, ਕਿ ਸ਼ਾਇਦ 5,000 ਇਸ ਕਰਕੇ ਦੱਸੋ ਯਾਰ ਰਾਤ ਕਰਤੀ। ਤੇ ਤੁਸੀਂ ਦੋਵੇਂ ਜਿਹੜੇ ਨੇ ਕਿਉਂਕਿ ਧੀਆਂ ਦਾ ਮਾਮਲਾ ਵਾ ਉਹ ਅਕਸਰ ਮਸ਼ਹੂਰੀ ਚਾਹੁੰਦੇ ਨੇ ਕਿਉਂਕਿ ਹੈ ਧੀਆਂ ਦਾ ਮਾਮਲਾ, ਠੀਕ ਹੈ ਜੀ। ਤੇ ਤੁਹਾਡੇ ਲਈ ਇਹ ਆ ਕਿ ਮੈਂ 15,000 ਵੱਧ ਦੇ ਦੇਣਾ, ਤੁਸੀਂ ਇਹਨਾਂ ਕੋਲ 25 ਲਾਂਗਾ, ਤੁਸੀਂ 40 ਦੇ ਦੇਣਾ, 40 ਤੇ 25 65 ਤੇ ਮੈਨੂੰ ਪਹਿਲੇ ਫਰਕ ਕਰ ਦਿਓ, ਮੈਨੂੰ ਪਹਿਲੇ ਫਰਕ ਕਰ ਦਿਓ। ਧੀਆਂ ਦਾ ਫੀਸ ਵੀ ਲੀਲਾ ਕਰੋ ਤਾਂ, ਹਾਂਜੀ ਫੀਸ ਵੀ ਲੀਲਾ ਕਰੋ ਧੀਆਂ ਦਾ, ਧੀਆਂ ਦਾ ਫੀਸ ਵੀ ਲੱਲਾ ਹੋਏਗਾ। ਤੁਸੀਂ ਨਹੀਂ ਆਏ, ਤੁਸੀਂ ਨਹੀਂ ਕਮਾਉਂਦੇ, ਤੁਸੀਂ ਮਾੜੇ ਹੋ। ਅੱਛਾ ਜੀ ਸਰ, ਮੈਂ ਵਿਚੋਲਾ ਕਰਾ ਰਿਹਾ, ਮੈਂ ਹੀਰੇ ਵਰਗੇ ਰਿਸ਼ਤੇ ਲੱਭ, ਉਧਰ ਦੇਖੋ ਹੀਰੇ ਵਰਗੇ ਰਿਸ਼ਤੇ ਲੱਭ ਕੇ ਦਿੱਤੇ ਮੈਂ। ਇਦਾਂ ਦੇ ਬੱਚੇ ਤੁਹਾਨੂੰ ਪੂਰੀ ਕਾਇਨਾਤ ਤੁਸੀਂ ਛਾਣ ਮਾਰੋ, ਤੁਹਾਨੂੰ ਇਦਾਂ ਦੇ ਬੱਚੇ ਨਹੀਂ ਲੱਭਣੇ। ਸ਼ਰੀਫ ਨਹੀਂ ਮਾਸ਼ਾਅੱਲਾ ਬੱਚੇ ਤੇ ਬਹੁਤ ਅੱਛੇ ਨੇ, ਸ਼ਰੀਫ ਬੱਚੇ ਲੱਭੇ ਨੇ। ਕੀ ਬਾਤ। ਲੇਕਿਨ ਕੋਈ ਨੁਕਸ ਕੋਈ ਇਹਨਾਂ ਦੇ ਵਿੱਚ ਤੁਸੀਂ ਕੋਈ ਗੱਲਬਾਤ ਨਹੀਂ ਦੇਖ ਸਕਦੇ ਔਰ ਬਿਲਕੁਲ ਓਕੇ ਦੀ ਆਵਾਜ਼ ਆ, ਕਾਰੋਬਾਰੀ, ਠੀਕ ਆ ਜੀ। ਹਾਈਟ ਤੋੜ ਕੇ ਦੇਖ ਲਓ, ਭਾਵੇਂ ਕੋਈ ਲੰਗ ਨਹੀਂ ਮਾਰਦਾ, ਅੱਖਾਂ ਚੈੱਕ ਕਰ ਲਓ, ਮਤਲਬ ਕੋਈ ਚੱਕਰ ਨਹੀਂ। ਇਹ ਜਿਹੜੀ ਦਾੜੀ ਹਲਕੀ ਹਲਕੀ ਚਿੱਟੀ ਹੋਈ ਹੈ ਇਹ ਸਿਰਫ ਇੱਕ ਉਹਦੇ ਘਰਦਿਆਂ ਦਾ ਬੋਝ ਇਹਦੇ ਤੇ ਸੀ, ਕਾਰੋਬਾਰ ਕਰਦਾ ਰਿਹਾ, ਬਾਹਰ ਵੀ 5-6 ਸਾਲ ਰਹਿ ਕੇ ਆਇਆ, ਪਿਛਲੇ 1.5 ਸਾਲ ਅੰਦਰ ਵੀ ਰਹਿ ਕੇ ਆਇਆ ਤੇ ਉਹ ਇਸ ਵਜ੍ਹਾ ਤੋਂ। ਤੇ ਮੈਂ ਕਹਿਣ ਦਾ ਮਕਸਦ ਹੈ ਕਿ ਬੱਚੇ ਕਰਦੇ ਕੀ ਨੇ ਬਰਖੁਰਦਾਰ। ਤੁਸੀਂ ਆਪ, ਮੈਂ ਕਹਿੰਦਾ ਗੱਲ ਕਰ ਲਓ ਜੀ, ਤੁਸੀਂ ਆਪ ਗੱਲ ਕਰ ਲਓ। ਹਾਂਜੀ, ਇਹ ਫਰੀਦ ਸਾਹਿਬ ਨੇ, बेटा फरीद और अजमल, अच्छा ठीक है जी, अजमल फरीद जी। अच्छा ताया जी ਤੁਸੀਂ ਆਪ ਸਵਾਲ ਜਵਾਬ ਪੁੱਛੋ, ਤੁਸੀਂ ਆਪ ਲੜਕਿਆਂ ਨੂੰ ਪੁੱਛੋ, ਤੁਸੀਂ ਜ਼ਰਾ ਬਜ਼ੁਰਗ ਹੋ, ਸੀਨੀਅਰ ਹੋ, ਫਿਰ ਮੈਂ ਵਿੱਚ ਤੁਹਾਡੇ ਹਾਲਾਸ਼ੇਰੀ ਦਿੰਦਾ ਰਹਾਂ। ਜੀ ਜੀ ਤਾਇਆ ਜੀ ਆਪ ਪੁੱਛੋ। ਦਰਅਸਲ ਮੱਲੇ ਦੀ ਇੱਕ ਬੇਵਾ ਔਰਤ ਹੈ, ਅੱਛਾ, ਉਹ ਸਾਡੀ ਭੈਣ ਬਣੀ ਹੈ। ਹਾਂਜੀ, ਉਹ ਬੱਚੀਆਂ ਕਹਿ ਲਓ ਕਿ ਮੈਂ ਉਹਨਾਂ ਦੀ ਜ਼ਿੰਮੇਵਾਰੀ ਚੁੱਕੀ ਹੈ, ਮੈਂ ਇੰਝ ਹੀ ਸ਼ਾਦੀ ਕਰਾਂਗਾ ਜਿਵੇਂ ਮੈਂ ਆਪਣੀ ਸਕੀ ਔਲਾਦ ਦੀ ਸ਼ਾਦੀ ਕਰਨੀ। ਅੱਲਾਹ ਖੈਰ। ਇਹ ਵੀ ਮੇਰਾ ਬਰਖੁਰਦਾਰ ਹੈ, ਮੇਰੇ ਪੁੱਤਰਾ ਵਰਗਾ ਹੈ। ਬਾਬਾ ਜੀ ਤੁਸੀਂ ਉਹ ਅੱਗੇ ਗੱਲ ਕਰੋ ਨਾ, ਤੋਰੋ ਗੱਲ ਜਿਹੜੀ ਇਹ ਤੇ ਫਿਰ ਗੱਲ ਤੋਰਨ ਦਾ ਮਕਸਦ ਹੈ ਵੀ ਕਿ ਤੁਸੀਂ ਪੁੱਛੋ ਨਾ ਬੱਚਿਆਂ ਨੂੰ ਕੀ ਪੁੱਛਣਾ। ਕੁਛ 6 ਸਾਲ ਹੋ ਗਏ, ਮੇਰੀ ਬੁੱਢੀ ਵੀ ਮਰ ਗਈ ਹੈ, ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ। ਉਹਦਾ ਮੈਂ 6500 ਰੁਪਇਆ ਲਵਾਂਗਾ ਕਿਉਂਕਿ ਏਜ ਦੇ ਹਿਸਾਬ ਨਾਲ ਮੈਂ ਲੈਣਾ ਪੈਸੇ, ਉਹ ਮੈਂ ਬਾਅਦ ਚ ਤੁਹਾਨੂੰ ਰਿਸ਼ਤਾ ਵਿਖਾਵਾਂਗਾ, ਹੈ ਮੇਰੇ ਕੋਲ। ਮੈਂ ਤੈਨੂੰ 7,000 ਦੇ ਦੂੰ। ਮੈਂ ਕਹਿੰਦਾ ਤੈਨੂੰ 2,000 ਦੇਣ ਲੱਗਿਆ ਵੀ ਗਸ਼ ਪੈਣੀ ਜਿਹੋ ਜਿਹਾ ਮੈਂ ਤੁਹਾਨੂੰ ਰਿਸ਼ਤਾ ਵਿਖਾਉਣਾ, ਲੇਕਿਨ ਪਹਿਲੇ ਤੁਸੀਂ ਇੱਧਰ ਗੱਲ ਕਰ ਲਓ ਜੀ। ਮੈਂ ਕਹਿੰਦਾ ਵਾਂ ਕਿ ਜਿਹੜੀ ਜ਼ਿੰਮੇਵਾਰੀ ਮੇਰੇ ਤੇ ਪਈ ਹੈ, ਅੱਲਾ ਮੈਨੂੰ ਇਸ ਜ਼ਿੰਮੇਵਾਰੀ ਤੋਂ ਆਜ਼ਾਦ ਕਰੇ। ਤੁਸੀਂ ਇਹਨਾਂ ਨੂੰ ਸਮਝਾਓ ਕਿ ਤੁਸੀਂ ਇੱਧਰ ਪਹਿਲੇ ਸਵਾਲ ਕਰੋ ਨਾ ਕੋਈ। ਤਾਇਆ ਜੀ ਉਹਨਾਂ ਨੂੰ ਪੁੱਛੋ, ਸਵਾਲ ਜਵਾਬ ਪੁੱਛੋ ਵੀ ਕੀ ਕਰਦੇ ਨੇ, ਕਾਰੋਬਾਰ ਕੀ ਆ, ਕੀ ਕਿੰਨਾ ਪੜ੍ਹੇ ਹੋ, ਪੁੱਛੋ। ਹਾਂਜੀ ਜੀ। ਸਭ ਤੋਂ ਪਹਿਲੇ ਨੰਬਰ ਤੇ ਸਾਨੂੰ ਆਪਣੇ ਤਰ੍ਹਾਂ ਹੀ ਖਾਨਦਾਨੀ ਲੋਕ ਚਾਹੀਦੇ ਨੇ। ਚਲ ਸਾਹਿਬ ਗੱਲ ਵਧਾ ਰਹੇ ਨੇ, ਸਾਡਾ ਬਿਜ਼ਨਸਮੈਨ ਆਦਮੀ, ਅਸੀਂ ਡਿਸਟਰਬ ਹੋ ਰਹੇ, ਸਾਡਾ ਬਿਜ਼ਨਸ ਡਿਸਟਰਬ ਹੋ ਰਿਹਾ। ਸਾਹਿਬ ਮੈਂ ਪੁੱਛ ਰਿਹਾ ਹਾਂ ਕਿ ਕਰਦੇ ਕੀ ਨੇ ਉਹ ਬਰਖੁਰਦਾਰ। ਤੁਸੀਂ ਡਾਇਰੈਕਟ ਪੁੱਛੋ ਉਹਨਾਂ ਨੂੰ, ਅਜਮਲ ਸਾਹਿਬ, ਫਰੀਦ ਸਾਹਿਬ। ਠੀਕ ਆਹੋ ਜੀ ਜੀ। ਤੇ ਬਰਖੁਰਦਾਰ ਦੇ ਮੁਸ਼ਾਗਲ ਕੀ ਨੇ? ਮਸ਼ਾਗਲ ਜੀ ਮਤਲਬ ਕੀ ਕਰਦੇ ਹੋ ਤੁਸੀਂ? ਅੱਛਾ, ਮਸ਼ਾਗਲ ਯਾਨੀ ਕੰਮਕਾਰ। ਜੀ ਜੀ। ਹਾਂਜੀ, ਮੈਂ ਬੁਕੀਆਂ ਵਾ ਜੀ, ਮੈਂ ਜਿਹੜੇ ਨੰਬਰ ਨਹੀਂ ਲੱਗਦੇ ਹੈਗੇ ਮੈਚਾਂ ਦੇ, ਉਹ ਲਾਉਣਾ ਵਾ। ਵਾਹ ਵਾਹ, ਬਹੁਤ ਅੱਛਾ ਕੰਮ, ਬਹੁਤ ਅੱਛਾ ਕੰਮ। ਰਸ਼ੀਦ ਵੀ ਇਹੀ ਕਰਦਾ ਵਾ।
ਤੇ ਤੁਸੀਂ ਕੀ ਕਰਦੇ ਹੋ ਜੀ? ਮੈਂ ਜੀ ਚੋਰੀਆਂ ਕਰਦਾ ਜੀ। ਵੈਰੀ ਗੁੱਡ। ਬਾਹਰ ਗੱਲ ਬਣ ਜਣੀ ਮੈਨੂੰ ਪਤਾ ਗੱਲ ਬਣ ਤੇ ਚਾਰ ਦੀ। ਇਹ ਕੱਲ ਮਾਸ਼ਾਅੱਲਾ ਮਹੱਲੇ 'ਚ ਇੱਕ 1 to 5 ਚੁੱਕਿਆ ਗਿਆ ਜੀ, ਨੋਮਾ ਅਪਲਾਈਡ ਫਾਰ, ਉਹ ਵੀ ਮੈਂ ਚੁੱਕਿਆ ਜੀ। ਜੀ ਜੀ ਕੰਮ ਆ ਰੋਜ਼ਗਾਰ ਆ। ਚੋਰੀ ਸਾਹਿਬ ਉਹਨੂੰ ਨੰਬਰ ਵੀ ਨਹੀਂ ਲੱਗਾ ਹਲੇ। ਜੀ ਜੀ, ਇਹ ਹਟ ਜਾਂਦੇ ਹੁੰਦੇ ਨੇ, ਇਹ ਸ਼ੁਗਲ ਕੁਆਰੇਪਨ ਚ ਹੁੰਦੇ ਨੇ ਸ਼ੁਗਲ। ਅਗਲਾ ਸਵਾਲ ਕਰੋ ਤੁਸੀਂ। ਜਵਾਨੀ ਦਾ ਜੋਸ਼ ਆ, ਵਿਆਹ ਤੋਂ ਬਾਅਦ ਸਿੱਧੇ ਹੋਣਗੇ ਬਿਲਕੁਲ। ਅਗਲਾ ਸਵਾਲ ਕਰੋ। ਇਨਕਮ ਕਿੰਨੀ ਹੈ? ਇਨਕਮ ਜਿਹੜੀ ਅੱਲਾ ਦੀ ਰਹਿਮਤ ਨਾਲ ਬੁਕੀਆਂ ਦੀ ਇਨਕਮ ਜਿਹੜੀ ਉਹ ਤੇ ਪਤਾ ਹੀ ਨਹੀਂ ਨਾ ਹੁੰਦਾ ਕਿਹੜੇ ਟਾਈਮ ਜੂਆ ਹੁੰਦਾ ਵਾ, ਕਿਹੜੇ ਟਾਈਮ ਲੱਖਾਂ ਰੁਪਈਆ ਆ ਜਾਣਾ, ਕਿਹੜੇ ਟਾਈਮ ਸਿਫਰ ਵੀ ਨਹੀਂ। ਅੱਛਾ ਚੋਈ ਸਾਹਿਬ, ਇਹ ਹਰਾਮ ਹੁੰਦੀ ਹੈ ਕਮਾਈ? ਇਹ ਉਹ ਹੀ ਦੱਸਣਗੇ ਤੁਹਾਨੂੰ ਜੀ, ਦੱਸੋ। ਜੀ ਹਰਾਮ ਹੁੰਦੀ ਹੈ। ਲਓ। ਯਾਰ ਕੋਈ ਮਸਲਾ ਨਹੀਂ, ਵਿਆਹ ਤੋਂ ਬਾਅਦ ਸਾਰੇ ਮਾਮਲਾ ਸੈਟਲ ਹੋ ਤੇ ਰਿਸ਼ਤਾ ਪੱਕਾ ਕਰੋ। ਅੱਛਾ ਜੀ, ਹੋਰ ਕੋਈ? ਤੇ ਪ੍ਰਾਪਰਟੀ ਕਿੰਨੀ ਹੈ? ਪ੍ਰਾਪਰਟੀ ਅੱਲਾ ਦੀ ਰਹਿਮਤ ਨਾਲ ਨਹੀਂ, ਕੁਝ ਵੀ ਨਹੀਂ। ਅੱਛਾ ਜੀ, ਹਾਂਜੀ ਕੁਝ ਵੀ ਨਹੀਂ। ਕਿਰਾਇਆ ਤੇ? ਕਿਰਾਇਆ ਤੇ ਹੀ। ਅੱਛਾ ਅੱਛਾ। ਕਿਰਾਇਆ ਤੇ ਇੱਕ ਦੁਕਾਨ ਹੈਗੀ ਹੈ, ਉਹਦੇ ਉੱਤੇ ਛੋਟਾ ਜਿਹਾ ਹੈਗਾ ਵਾ ਉੱਤੇ ਕਬੂਤਰਾਂ ਵਾਲਾ ਖੁੱਡਾ ਵੀ ਰੱਖਿਆ ਨਾਲ ਅਸੀਂ ਆਪ ਹੀ ਉਹ ਧੀਆਂ ਆਪਣਾ ਨਸੀਬ ਆਪ ਲੈ ਕੇ ਆਉਂਦੀਆਂ ਨੇ, ਕੀ ਹੋ ਗਿਆ ਜੀ? ਉਹ ਕੋਈ ਨਹੀਂ, ਉਹ ਬਣ ਜਾਏਗਾ। ਤੇ ਬਰਖੁਰਦਾਰਾਂ ਦੇ ਸ਼ੌਕ ਕੀ ਨੇ? ਤੁਸੀਂ ਦੱਸੋ ਜੀ ਸ਼ੌਕ। ਚੋਰੀ ਸਾਹਿਬ ਸ਼ੌਕ ਮੇਰੇ ਛੋਟੇ ਛੋਟੇ ਸ਼ੌਕ ਨੇ ਹਾਂਜੀ। ਜੀ। ਕਿ ਸੁਬਾਹ ਹੀ ਉੱਠਦਾ ਨਿਹਾਰ ਨੂੰ ਇੱਕ ਮੈਂ ਸ਼ਰਾਬ ਦਾ ਪੈਕ ਲਾਉਣਾ ਹੁੰਦਾ ਤੇ ਠੀਕ 1.5 ਘੰਟੇ ਬਾਅਦ ਮੈਂ ਨਾਸ਼ਤੇ ਤੋਂ ਬਾਅਦ ਜੂਆ ਖੇਲਣ ਚਲ ਜਾਣਾ। ਤੇ ਇਹ ਨਾ ਛੋਟਾ ਤੁਹਾਨੂੰ ਪਤਾ ਹੈ ਬਹੁਤ ਇਹ ਤਾਂ ਨਹੀਂ ਕੋਈ ਏਦਾਂ ਦਾ ਕੰਮ ਕਰਨਾ? ਨਹੀਂ ਇਹ ਮਾਸ਼ਾਅੱਲਾ ਬਿਲਕੁਲ ਇਹ ਕੰਮਾਂ ਤੋਂ ਦੂਰ ਹੈ। ਸਿਰਫ ਇਹਨੂੰ ਜਰਾ ਲੜਕੀਆਂ ਦਾ ਕੁੜੀਆਂ ਦਾ ਜਰਾ ਮਗਰ ਉਹਨਾਂ ਦੇ ਧੱਕੇ ਧੁੱਕੇ ਖਾਂਦਾ ਰਹਿੰਦਾ। ਉਹ ਵਿਆਹ ਤੋਂ ਪਹਿਲੇ ਸਾਰੇ ਮੁੰਡੇ ਇਦਾਂ ਹੀ ਕਰਦੇ ਆ, ਵਿਆਹ ਤੋਂ ਬਾਅਦ ਉਹ ਆਉਣ ਵਾਲੀਆਂ ਆਪੇ ਸਿੱਧਾ ਕਰ ਲੈਣਗੇ ਇਹਨਾਂ ਕੋਲ। ਤੂੰ ਰਿਸ਼ਤਾ ਡਨ ਕਰਤਾ ਆ। ਲਓ ਜੀ ਤਾਇਆ ਜੀ, ਤੁਹਾਨੂੰ ਪਤਾ ਨਹੀਂ ਲੱਗਾ, ਤੁਸੀਂ ਆਪਣੇ ਨਾਲ ਨਾ ਕੰਜਰ ਟੈਪ ਜਿਹਾ ਬੰਦਾ ਲੈ ਆਇਓ। ਸਹੀ ਕਹਿ ਰਹੇ ਹੋ ਤੁਸੀਂ। ਤਾਂ ਮੈਂ ਤਾਂ ਨਹੀਂ ਸੀ ਇੰਜ ਕਰਦਾ। ਉਹ ਤੇ ਕਰਦੇ ਨੇ ਨਾ, ਅੱਜ ਦਾ ਦੌਰ ਕੁਛ ਨਹੀਂ ਹੁੰਦਾ। ਕੋਈ ਗੱਡੀ ਛੱਡੀ ਰੱਖੀ ਹੈ ਤੁਸੀਂ? ਗੱਡੀ ਸੋਰੀ ਸਾਹਿਬ ਦੱਸੋ ਜੀ, ਤਾਂ ਮਰਜ਼ੀ ਗੱਡੀ ਚੋਰੀ ਕਰ ਲਈ ਹੈ। ਤੁਸੀਂ ਦੱਸਣਾ ਕਿਹੜਾ ਮਾਡਲ ਚਾਹੀਦਾ ਤੁਹਾਨੂੰ, ਪਸੰਦ ਕਿਹੜਾ ਹੈ? ਯਾਰ ਗੱਡੀ ਦੀ ਟੈਨਸ਼ਨ ਨਾ ਲੈ, ਬੱਚੀ ਨੂੰ ਤਾਂ ਖੁਸ਼ ਰੱਖਣਗੇ ਨਾ ਬਸ। ਮਸਲਾ ਤੇ ਬੱਚੀ ਦੀ ਖੁਸ਼ੀ ਦਾ ਵਾ, ਡਨ ਕਰ। ਚਲੋ ਕੁੜੀ ਨੂੰ ਕੀ ਵੀ ਚੋਰੀ ਦੀ ਜਿਹਦੀ ਮਰਜ਼ੀ ਫਰਾਈ ਰੱਖਣਗੇ, ਖੈਰ ਆ। ਚਲੋ ਉਹਨੇ ਝੂਟੇ ਲੈਣੇ ਚੋਰੀ ਸਾਹਿਬ। ਇਹ ਗੱਲਾਂ ਤੇ ਛੋਟੀਆਂ ਛੋਟੀਆਂ ਨੇ, ਕੋਈ ਗੱਲ ਪੁੱਛੋ ਨਾ ਕੋਈ ਐਸੀ। ਅੱਛਾ ਉਹ ਕਹਿਣ ਦਾ ਮਤਲਬ ਹੈ ਕਿ ਸਵੇਰੇ ਉੱਠ ਕੇ ਸ਼ਰਾਬ ਇਹ ਕਦੇ ਕਿਤੇ ਕਿ ਤੁਸੀਂ ਸਮਝਦੇ ਮੈਂ ਡੇਲੀ ਪੀਣਾ? ਨਹੀਂ ਜੀ ਨਹੀਂ ਚੋਰੀ ਸਾਹਿਬ, ਮੈਂ ਸਵੇਰ ਦੁਪਹਿਰ ਸ਼ਾਮ ਬਸ 3 ਟਾਈਮ। ਕਦੀ ਕਿਤੇ ਸਵੇਰ, ਫਿਰ ਦੁਪਹਿਰ ਨੂੰ, ਫਿਰ ਸ਼ਾਮ ਨੂੰ। ਡੇਲੀ ਨਹੀਂ। ਹਾਂ, ਇਹਦੇ ਨਾਲ ਤੇ ਗੁਰਦੇ ਖਰਾਬ ਹੋ ਜਾਂਦੇ ਨੇ। ਚੋਰੀ ਸਾਹਿਬ ਪੇੜੇ ਗਰਕ ਹੋ ਗਏ ਨੇ। ਅੱਛਾ ਖਰਾਬ ਹੋ ਹਾਂਜੀ ਇੱਕ ਗੁਰਦਾ ਅੱਧਾ ਰਹਿ ਗਿਆ ਮੇਰਾ, 1.5 ਗੁਰਦੇ ਨਾਲ ਫਿਰ ਰਿਹਾ ਮੈਂ। ਲਓ ਜੀ, ਕੋਈ ਗੱਲ ਨਹੀਂ, ਇਹਦਾ ਫੇਸ ਦੇਖ, ਜਵਾਨ ਆ ਮੁੰਡਾ, ਪੜਿਆ ਲਿਖਿਆ ਲੱਗਦਾ। ਕੋਈ ਨਹੀਂ, ਤੂੰ ਡਨ ਕਰਤਾ ਆ। ਅੱਛਾ ਪੜ੍ਹੇ ਲਿਖੇ ਕਿੰਨਾ ਪੜ੍ਹੇ ਹੋ ਤੁਸੀਂ? ਅਲਹਮਦੁਲਿਲਾ ਤੀਸਰੀ ਦੋਵਾਂ ਪਾਸ ਕੀਤੀ। ਆ 6 ਬਹੁਤ ਹੁੰਦੀਆਂ ਵਾ। ਕੁੜੀਆਂ ਤਾਂ ਰੋੜ ਨਹੀਂ ਆਈਆਂ ਪੁੱਤਰ। ਉਹ ਕਿੱਥੇ ਰੋਡ ਨਹੀਂ ਦੇਖ, ਤੁਸੀਂ ਜਵਾਨੀਆਂ ਤੇ ਚੈੱਕ ਕਰ ਦੋ, ਚਿਹਰੇ ਸ਼ਾਇਦ ਚੈੱਕ ਕਰ, ਕੋਈ ਮਸਲਾ ਨਹੀਂ, ਬਾਅਦ ਚ ਹੋ ਜਾਏਗਾ ਸਾਰਾ ਮਾਮਲਾ। ਕਰੋ ਤੁਸੀਂ। ਕਿਤੇ ਹੋਰ ਤੇ ਨਹੀਂ ਕਿਤੇ ਗੱਲਬਾਤ ਚੱਲਦੀ ਪਈ ਜਾਂ ਕੋਈ ਸਮਝ ਗਏ ਹੋਵੋਗੇ ਤੁਸੀਂ ਅਕਸਰ। ਉਹ ਪੁੱਛ ਰਹੇ ਨੇ ਕਿ ਤੁਹਾਡਾ ਦਿਲੀ ਮਾਮਲਾ ਕਿਤੇ ਕਿਸੇ ਦੇ ਨਾਲ ਅਟੈਚਮੈਂਟ ਤੇ ਨਹੀਂ ਤੁਹਾਡੀ? ਪਾਗਲ ਹੋ ਗਏ ਬਜ਼ੁਰਗੋ, ਇਹ ਸਾਡਾ ਰੂਟੀਨ ਮੈਟਰ ਹੈ। ਇੱਕ ਫਸਾਈ, ਦੂਸਰੀ ਫਸਾਈ, ਤੀਸਰੀ ਫਸਾਈ, ਚੌਥੀ ਫਸਾਈ, ਉਸ ਤੋਂ ਬਾਅਦ ਫਸਾਈ ਆ। ਉਹ ਯਾਰ ਤਾਇਆ, ਮੈਂ ਤੈਨੂੰ ਕਿਹਾ ਕੋਈ ਮਸਲਾ ਨਹੀਂ ਹੈ। ਇਹ ਅੱਜ ਕੱਲ ਤੇ ਨੌਜਵਾਨ ਮੁੰਡੇ ਕਰਦੇ ਆ। ਤੂੰ ਡਨ ਕਰ ਵਿਆਹ ਤੋਂ ਬਾਅਦ ਸਾਰੇ ਮਾਮਲਾ ਸੈੱਟ ਹੋ ਜਾਣਗੇ। ਬੱਚੀਆਂ ਥੋੜਾ ਤੂੰ। ਅੱਛਾ ਜੀ, ਦੂਸਰੇ ਨੰਬਰ ਤੇ ਇਹ ਫਿਰ ਦੂਸਰੇ ਨੰਬਰ ਤੇ 8ਵਾਂ 9ਵਾਂ ਨੰਬਰ ਚੱਲ ਰਿਹਾ। 6 ਸਵਾਲ ਤੁਸੀਂ ਪਹਿਲੇ ਪੁੱਛ ਰਹੇ ਨੇ ਜੀ। ਤੁਸੀਂ ਇਹ ਨੰਬਰ ਵਾਲਾ ਕੰਮ ਛੱਡ ਦਿਓ, ਸਿੱਧਾ ਸਵਾਲ ਕਰੋ। ਮੈਂ ਕਹਿ ਰਿਹਾ ਸੀਗਾ ਕਿ ਕੋਈ ਸਿਰ ਤੇ ਕੋਈ ਬਜ਼ੁਰਗ ਵੱਡਾ ਕੋਈ। ਜੀ ਸਾਡੇ ਬਜ਼ੁਰਗ ਨੇ ਮੰਗੇ ਡਾਕੂ ਦਾ ਨਾਂ ਸੁਣਿਆ ਤੁਸੀਂ? ਉਹ ਤਾਇਆ ਜੀ ਨੇ ਮੇਰੇ। ਹਾਂਜੀ, ਛੱਬਾ ਡੋਗਰ ਅੱਜ ਕੱਲ ਜੇਲ੍ਹ ਦੇ ਵਿੱਚ ਆ। ਉਹ ਹੋਰ ਤਾਇਆ ਜੀ, ਹੋਰ ਕੀ ਚਾਹੀਦਾ? ਬੱਚੀ ਸੈਲੈਬ੍ਰਿਟੀ ਤੇ ਘਰ ਜਾਏਗੀ। ਮੰਗਾ ਡਾਕੂ ਭਲਾ ਕੌਣ ਆ? ਪੁੱਛੋ ਉਹਨੂੰ ਕੌਣ ਆ। ਹਾਂਜੀ, ਉਹ ਕੌਣ ਸੀ ਜੀ? ਉਹ ਜਿਹੜਾ ਵੀ ਸੀ ਜੀ, ਇਹ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਨੇ। ਇਹ ਕੱਲ ਟ੍ਰੇਨ ਲੁੱਟੀ ਖਾਨੇ ਵਾਲ ਮੇਰੇ ਤਾਇਆ ਹੀ ਸੀ, ਉਹ ਟ੍ਰੇਨ ਲੁੱਟੀ। ਬਹਾਦਰਾਂ ਦੀ ਔਲਾਦ ਨੇ, ਬਹਾਦਰਾਂ ਦੀ। ਤੁਸੀਂ ਬੱਚੀ ਵਿਆਹੋ। ਔਰ ਮੇਰੇ ਤਾਇਆ ਜੀ ਛੱਬਾ ਡੋਗਰ ਸਾਹਿਬ ਇੰਜ ਕਰਕੇ ਗੋਦਾਮ ਦੇ ਬਾਹਰ ਖਲੋ ਕੇ ਸਾਰਾ ਮਾਲ ਜਿਹੜਾ ਲਦਵਾ ਕੇ ਖਲੋ ਕੇ ਆਪਣੀ ਕਸਟਡੀ ਦੇ ਵਿੱਚ ਸਾਰਾ ਚੋਰੀ ਲੈ ਗਏ। ਐਵੇਂ ਨਹੀਂ ਰਿਸ਼ਤੇ ਮੈਂ ਲੱਭੇ ਤੁਹਾਡੇ ਲਈ, ਮੈਂ ਦੇਖਿਆ ਹਿਸਾਬ ਸਾਰਾ ਪਹਿਲੇ। ਕਿਆ ਬਾਤ, ਕਿਆ ਬਾਤ। ਜੋ ਵੀ ਹੈ ਜੀ, ਸ਼ਕਲੋਂ ਤੇ ਤੁਸੀਂ ਸ਼ਰੀਫ ਹੀ ਲੱਗਦੇ ਪਏ ਹੋ।
ਪਰ ਚੋਰੀ ਸਾਹਿਬ ਤੁਹਾਨੂੰ ਕੌਣ ਕਹਿ ਰਿਹਾ ਸ਼ਰੀਫ? ਇਹ ਕੱਲ ਛੋਟਾ ਇੱਕ ਬੇਵਾ ਔਰਤ ਯਾਰ ਸੀ, ਉਹਦਾ ਪਰਸ ਖੋ ਕੇ ਦੌੜ ਗਿਆ। ਯੈਸ। ਮਸੀਤ ਤੋਂ ਸਭ ਤੋਂ ਪਹਿਲੇ ਗੱਲਾਂ ਇਹਨੇ ਤੋੜਿਆ ਚੋਰੀ ਸਾਹਿਬ। ਆ ਜਿੰਨੇ ਮਹੱਲੇ ਦੇ ਸਾਈਕਲ ਆ, ਸ਼ੁਕਰ ਅਲਹਮਦੁਲਿਲਾ ਮੈਂ ਚੁੱਕੇ ਆ। ਆ ਮੇਰੀ ਗੱਲ ਸੁਣ, ਹੁਣ ਬੇਵਾ ਔਰਤ ਨੂੰ ਆਪ ਚਾਹੀਦਾ ਨਾ ਆਪਣਾ ਪਰਸ ਸਾਂਭਦੇ, ਬੱਚਿਆਂ ਦਾ ਤਾਂ ਕੋਈ ਕਸੂਰ ਨਹੀਂ ਨਾ, ਤੂੰ ਰਿਸ਼ਤਾ ਕਰ। ਚੋਰੀ ਸਾਹਿਬ ਮਹੱਲੇ 'ਚ ਹਰ ਬੰਦਾ ਸਾਡੇ ਤੇ ਥੂ ਥੂ ਕਰਦਾ ਤੁਹਾਡੀ ਦੁਆ ਦੇ ਨਾਲ। ਔਰ ਚੋਰੀ ਸਾਹਿਬ ਇੱਕ ਗੱਲ ਹੋਰ, ਜੀ ਮਹੱਲੇ 'ਚ ਤੁਸੀਂ ਜਾ ਕੇ ਪੁੱਛ ਲਓ ਚਵਲਾਂ ਦੇ ਘਰ ਜਾਣਾ, ਉਹ ਸਾਡੇ ਵੱਲ ਭੇਜਣਗੇ। ਹਾਂਜੀ ਉਹ ਘਰ ਉਹਨਾਂ ਦਾ। ਔਰ ਤੁਹਾਡੀ ਦੁਆ ਚਾਹੀਦੀ, ਹਰ ਬੰਦਾ ਜਾਂਦਾ ਲਾਹਨਤਾਂ ਪਾਉਂਦਾ ਜਾਂਦਾ। ਹਾਂਜੀ। ਚੋਰੀ ਸਾਹਿਬ ਇਹ ਬੜੀ ਮਿਹਨਤ ਹੈ। ਜੀ ਬਿਲਕੁਲ। ਅੱਛਾ, ਆ ਜਿਹੜੀਆਂ ਗਲੀ ਦੇ ਵਿੱਚ ਕੁੜੀਆਂ ਲੰਘਦੀਆਂ ਲੰਘਦੀਆਂ ਨੇ, ਉਹਨਾਂ ਨੂੰ ਵੀ ਕਦੇ ਚੋਰੀ ਸਾਹਿਬ ਇਹਨਾਂ ਦੱਸੋ 50 ਦਫਾ ਛਿੱਤਰ ਖਾਦੇ ਆ। ਹਾਲੇ ਕੱਲ ਚੋਰੀ ਸਾਹਿਬ ਇਹਦਾ ਮੂੰਹ ਕਾਲਾ ਕਰਕੇ ਉਹਨੇ ਖੋਤੇ ਤੇ ਬਿਠਾਇਆ ਮੱਲੇ ਵਾਲੇ ਤੇ ਲੜ ਪਿਆ। ਉਹਨਾਂ ਨੇ ਕਹਿੰਦਾ ਤੁਹਾਡਾ ਖੋਤਾ ਥੱਕ ਗਿਆ, ਮੈਂ ਤੇਰਾ ਅੱਗੇ ਜਾਣਾ ਸੀ। ਮਰਿਆ ਖੋਤਾ ਲੈ ਆਇਆ ਸੀ। ਪਾਗਲ ਆ, ਸਸਤਾ ਖੋਤਾ ਸੀ। ਤੇ ਸ਼ਰਾਬ ਦਾ ਤੇ ਤੁਸੀਂ ਮਜ਼ਾਕ ਕੀਤਾ ਨਾ। ਸ਼ਰਾਬ ਤੇ ਏਦਾਂ ਵਾ ਜਿਵੇਂ ਦੁੱਧ ਪਾਉਣ ਵਾਲਾ ਦੁੱਧ ਦੇਣ ਆਉਂਦਾ ਨਾ, ਇਸੇ ਤਰ੍ਹਾਂ ਭਾਈ ਨੂੰ ਸ਼ਰਾਬ ਦੇਣ ਆਉਂਦਾ। ਚੋਰੀ ਸਾਹਿਬ ਮੈਂ ਰਾਤੀ 5 ਲੀਟਰ ਸ਼ਰਾਬ ਮੰਗਾਈ ਆ ਔਰ ਉਹਨਾਂ ਕੁੰਡੇ 'ਚ ਪਾ ਕੇ ਜਾਗ ਲਾਤਾ। ਸਵੇਰੇ ਉਹਨੇ ਯਾਰ ਨੂੰ ਲੱਸੀ ਪੀਣੀ ਸ਼ਰਾਬ ਦੀ। ਉਹ ਤੇ ਗੱਲ ਠੀਕ ਹੈ। ਚੋਈ ਸਾਹਿਬ ਬੱਚੇ ਸਿਗਰਟ ਤੇ ਨਹੀਂ ਪੀਂਦੇ? ਚੋਰੀ ਸਾਹਿਬ ਅਸੀਂ ਜ਼ਿੰਦਗੀ 'ਚ ਮੂੰਹ ਨਹੀਂ ਲਾਇਆ ਸਿਗਰਟ ਨੂੰ, ਖਾਲੀ ਹਾਂਜੀ ਭਰ ਕੇ ਪੀ ਦੀ ਹੈ। ਖਾਲੀ ਸਿਗਰਟ ਦਾ ਕੀ ਪੜਾ ਨਿਕਿਆ? ਯਾਨੀ ਚਿਪਸ ਵਗੈਰਾ। ਹਾਂਜੀ ਸਰ, ਖਾਲੀ ਤੇ ਆਮ ਬੰਦਾ ਵੀ ਪੀ ਰਿਹਾ। ਇਹ ਬਾਰਾ ਤੁਸੀਂ ਸੋਚ ਲਓ। ਸੋਚਣਾ ਕੀ ਆ ਜੀ, ਰਿਸ਼ਤਾ ਡਨ ਕਰੋ। ਸਾਨੂੰ ਮੁੰਡੇ ਪਸੰਦ ਵਾ, ਏਦਾਂ ਦੇ ਖੂਬਰੂ ਨੌਜਵਾਨ ਕਮਾਊ ਮੁੰਡੇ ਲੱਭਣੇ ਭਲਾ ਕਿਤੇ, ਤਾਂ ਰਾਤ ਡਨ ਕਰ ਤੂੰ। ਅੱਛਾ, ਦੂਜੀ ਗੱਲ ਹੈ ਵਿੱਚ ਚੋਈ ਸਾਹਿਬ, ਬਜ਼ੁਰਗੋ ਮੈਂ ਤੁਹਾਨੂੰ ਪਹਿਲੇ ਵੀ ਸਮਝਾਇਆ, ਇਹ 8ਵੀਂ 9ਵੀਂ ਗੱਲ ਤੇ ਪਹੁੰਚੇ ਆਪਾਂ। ਤੁਸੀਂ ਹਰ ਗੱਲ ਦੂਜੀ ਗੱਲ ਕਰੋ। ਤੁਸੀਂ ਮੈਨੂੰ ਪੁੱਛ ਲਓ ਕੀ ਕਹਿਣਾ, ਮੈਂ ਪੁੱਛ ਦੇਣਾ। ਹਾਂਜੀ ਪਹਿਲੇ ਦਿਨ ਹੀ ਇਹਨਾਂ ਦਾ ਵਿਆਹ ਵੀ ਕਿਤੇ ਅਰੇ ਕੀ ਬਕਵਾਸ ਕਰ ਰਹੇ ਪਏ ਹੋ ਬਜ਼ੁਰਗੋ? ਮੈਂ ਇਦਾਂ ਕਹਿਣ ਲੱਗਾ ਸੀ ਤੁਹਾਨੂੰ। ਸਕੂਲ ਉਹ ਚਲੋ ਪਹਿਲੇ ਪੁੱਛ ਲੈਣਾ ਚੰਗਾ ਹੁੰਦਾ ਹੈ। ਕੋਈ ਮਸਲਾ ਨਹੀਂ, ਅੱਜ ਕੱਲ ਹੋ ਜਾਂਦਾ ਹੈ। ਤੇ ਪਹਿਲੇ ਤੇ ਨਹੀਂ ਕਿਤੇ ਕੋਈ ਮੰਗਣੀ, ਕੋਈ ਵਿਆਹ, ਕੋਈ ਮਤਲਬ ਤੁਹਾਡੇ ਨਾਲ ਕੋਈ ਐਸੀ। ਚੋਰੀ ਸਾਹਿਬ ਸਾਨੂੰ ਮਹੱਲੇ 'ਚ ਮੂੰਹ ਕੋਈ ਨਹੀਂ ਲਾਉਂਦਾ। ਉਹ ਚਵਲਾ ਬੰਦਾ ਹੀ ਹੋਗਾ ਜਿਹੜਾ ਸਾਨੂੰ ਰਿਸ਼ਤਾ ਦੇਗਾ। ਉਹ ਮਰਨਾ ਕਿਸੇ ਨੇ ਰਿਸ਼ਤੇਦਾਰੀ ਸਾਡੇ ਨਾਲ ਕਰਕੇ, ਕੋਈ ਕੰਜਰ ਹੀ ਹੋਏਗਾ ਜਿਹੜਾ ਸਾਨੂੰ ਰਿਸ਼ਤਾ ਦੋ। ਤੁਸੀਂ ਕੀ ਸਮਝਣ ਡਏ ਹੋ? ਐਵੇਂ ਬੈਠੇ ਅਸੀਂ। ਆਇਆ ਮੇਰੀ ਸੁਣ ਲਾ ਗੱਲ, ਹੁਣ ਮੇਰੀ ਗੈਰਤ ਜਵਾਬ ਦੇਣ ਡਈ ਆ। ਰਿਸ਼ਤਾ ਡਨ ਕਰਦੇ ਹੁਣ, ਤੇਰੀ ਮਿਹਰਬਾਨੀ। ਇੱਥੇ ਤੱਕ ਠੀਕ ਹੈ, ਮੁੰਡੇ ਪਸੰਦ ਨੇ, ਜੋ ਵੀ ਗੱਲ ਹੋ ਗਈ ਆ। ਉਹ ਤੇ ਗੱਲ ਠੀਕ ਹੈ, ਬਸ ਰਾਤਾਂ ਨੂੰ ਮੁੰਡੇ ਬਾਹਰ ਤੇ ਨਹੀਂ ਰਹਿੰਦੇ ਭਾਜੀ। ਰਾਤ ਨੂੰ ਜ਼ਿਆਦਾ ਦੇਰ ਬਾਹਰ ਤੇ ਨਹੀਂ ਰਹਿੰਦੇ। ਚੋਰੀ ਸਾਹਿਬ ਸਵੇਰ 5 ਵਜੇ ਜੂਆ ਖੇਲ ਕੇ ਆਈਏ, ਸਿੱਧੇ ਘਰ ਆਈਦਾ। ਕੰਮ ਅਸਲ 'ਚ ਐਸਾ ਨਾ, ਵਾਰਦਾਤਾਂ ਕਰਨੀਆਂ, ਜੂਏ ਖੇਲਣੇ, ਇਹ ਮੋਬਾਈਲ ਰਾਜ, ਸਨੈਪਰ, ਜਿੰਨੇ ਉਹ ਸਾਰਾ ਸਾਡਾ ਕੰਮ ਹੈ ਨਾ। ਚੋਰੀ ਸਾਹਿਬ ਤੁਸੀਂ ਐਵੇਂ ਸਮਝਣ ਡਏ 27 ਪਰਚੇ ਤੇ 28 ਮੇਰੇ ਤੇ। 28 7 ਕਿੰਨੇ ਹੋ ਗਏ? ਬਕਵਾਸ ਨਾ ਕਰ, 28 ਮੇਰੇ ਤੇ ਆ। 28 ਤੇਰੇ ਤੇ? ਉਹ ਮੇਰੇ ਕੋਲ ਗਲਤੀ ਹੋ ਗਈ, 27 ਮੇਰੇ ਤੇ। ਦੇਖ ਲਓ ਮੇਰਾ 65 ਜਿਹੜਾ ਨਾ ਉਹ ਪੱਕਾ, ਉਹ ਨਾ ਵਿੱਚੋਂ ਕੋਈ ਡੰਡੀ ਮਾਰਨਾ। ਔਰ ਚੋਰੀ ਸਾਹਿਬ ਤਾਈ ਨੂੰ ਦੱਸੋ, ਇਹਨਾਂ ਨੂੰ ਫਖਰ ਹੋਏਗਾ ਗੱਲ ਸੁਣ ਕੇ। ਹਾਂ, ਏਡੀ ਵੱਡੀ ਫੋਟੋ ਇਹਦੀ ਲੱਗੀ ਆ ਤੇ ਏਡੀ ਵੱਡੀ ਮੇਰੀ ਫੋਟੋ ਲੱਗੀ। ਕਿੱਥੇ ਜੀ? ਥਾਣੇ। ਓਏ ਮਸ਼ਹੂਰ ਮੁੰਡੇ ਤਾਂ ਦੀ ਦੁਆ ਦੇ ਨਾਲ। ਠੀਕ ਹੈ ਜੀ, ਮੁੰਡੇ ਤੇ ਮਾਸ਼ਾਅੱਲਾ ਚੰਗੇ ਘਰ। ਸਮਝ ਆ ਗਏ ਨੇ ਤੁਹਾਡੀ? ਸਮਝ ਆ ਗਏ। ਅੱਛਾ ਚਲੋ ਅੱਲਾ ਖੈਰ ਕਰੇ। ਤੇ ਫਿਰ ਕਰੀਏ ਕੋਈ ਦਿਨ ਰੱਖੀਏ, ਕੋਈ ਹਿਸਾਬ? ਠੀਕ ਹੈ। ਮੈਂ ਤਾਂ ਕਹਿੰਦਾ ਕਿ 10 12 15 ਦਿਨਾਂ ਚ ਮੁਕਾਓ ਕੰਮ ਨੂੰ ਵਿਆਹ ਕਰ। ਹਾਂਜੀ ਨਹੀਂ ਕਮ ਤੋਂ ਕਮ ਮਹੀਨੇ ਕੇ ਬਾਅਦ। ਨਹੀਂ 10 15 ਦਿਨ ਮੁਕਾਓ ਕੰਮ ਨੂੰ। ਨਹੀਂ ਚੋਰੀ ਸਾਹਿਬ ਮਹੀਨਾ ਕਿਉਂ? ਮਤਲਬ ਇੰਨਾ ਟਾਈਮ ਨਾ ਲਿਓ, ਕਿਉਂਕਿ ਹੋ ਸਕਦਾ ਪਰਸੋਂ ਨੂੰ ਸਾਡਾ ਪੁਲਿਸ ਮੁਕਾਬਲਾ ਹੋ ਜਾਏ, ਉੱਥੇ ਗੋਲੀਆਂ ਵੱਜਣ। ਖਬਰ ਕਰੋ ਜੀ, ਮੇਰੀ ਸੁਣੋ ਜ਼ਿੰਮੇਦਾਰ? ਗੱਲ, ਸਾਨੂੰ ਟਾਈਮ ਤੁਸੀਂ ਦਿਓ ਮਹੀਨੇ ਕੁ ਦਾ। ਨਹੀਂ ਮਹੀਨੇ ਦਾ ਕਿਉਂ ਟਾਈਮ ਮੈਂ ਲੈਣਾ? ਦੱਸਣ ਲੱਗਾ ਜੀ। ਜ਼ਮਾਨਤ ਹੋਣੀ ਹੈ ਬੱਚੀ ਦੀ, ਕਿੱਥੋਂ? ਕਤਲ ਦੇ ਕੇਸ ਚੰਦਰ ਗਈ। ਉਹ ਜਿਸ ਬੰਦੇ ਨਾਲ ਉਹਦੀ ਗੱਲਬਾਤ ਪੱਕੀ ਸੀ ਨਾ ਹੋਈ, ਉਹ ਪਹਿਲੇ ਵੀ ਸ਼ਾਦੀशुदा ਸੀ ਤੇ ਸ਼ਾਦੀ ਤੋਂ ਪਹਿਲੇ ਹੀ ਉਹਨੇ ਉਹਨੂੰ ਕਤਲ ਕਰ ਦਿੱਤਾ ਤੇ ਉਹ ਅੰਦਰ ਹੋ ਗਈ ਏ। ਤੇ ਜਿਹੜੀ ਦੂਸਰੀ ਬੱਚੀ ਏ ਉਹਦਾ ਵੀ ਸਾਨੂੰ ਥੋੜਾ ਜਿਹਾ ਟਾਈਮ ਚਾਹੀਦਾ, ਕਿਉਂਕਿ ਉਹਦੇ ਵਾਲ ਨਹੀਂ ਪੂਰੇ ਹੈਗੇ। ਭਾਜੀ ਤਸਬੀਹ ਹੈ ਤੇਰੇ ਕੋਲ? ਉਹਦੀ ਟਿੰਡ ਹੋਈ ਏ, ਕਿਉਂਕਿ ਉਹ ਚੋਰੀ ਦੇ ਦੌਰਾਨ ਫੜੀ ਗਈ ਸੀ ਤੇ ਉਹਨਾਂ ਨੇ ਟਿੰਡ ਕਰ ਦਿੱਤੀ। ਅੱਛਾ, ਇਸੇ ਤੋਂ ਹੀ ਉਦੋਂ ਦੇ ਕਹਿ ਰਹੇ ਸੀ ਕਿ ਕਰੋ ਬਿਸਮਿਲ੍ਲਾ ਪੜੋ। ਜੋੜ ਮਿਲ ਗਿਆ, ਇੱਕੋ ਜਿਹੇ ਨਸੀਬ ਮਿਲ ਗਏ, ਇੱਕੋ ਜਿਹਾ ਜਵਾਨੀਆਂ ਮਿਲ ਗਈਆਂ। ਮੈਂ ਤਾਂ ਖੁਸ਼ੀ ਬੜਾ ਸੀਗਾ। ਨਹੀਂ ਜੀ ਭਾਜੀ, ਤੁਸੀਂ ਬਹੁਤ ਖੁਸ਼ ਰਹੋਗੇ, ਤੁਸੀਂ ਘਰ ਬੈ ਕੇ ਖਾਓਗੇ, ਉਹ ਕਮਾਉਣਗੀਆਂ। ਚੋਰੀ ਸਾਹਿਬ ਇਹ ਅਗਰ 5 ਵਜੇ ਤੱਕ ਘਰ ਹੀ ਨਾ ਹੁੰਦੇ, ਉਹ ਹਫਤਾ ਨਹੀਂ ਘਰ ਆਉਂਦੀਆਂ। ਇੱਕ ਕੁੜੀ ਤਾਂ ਮਨਸ਼ਿਆਤ ਫੜਾਉਣ ਜਾਂਦੀ ਆ ਅਦਰ ਸਿਟੀ ਦੇ ਵਿੱਚ। ਇਹ ਭਾਜੀ ਤੁਸੀਂ ਗਲਤ ਨਾਲੇ ਸਮਝਦੇ ਹੋ। ਦੂਸਰੇ ਨੰਬਰ ਤੇ ਇੱਕ ਹੋਰ ਗੱਲ ਹੈ ਜੀ ਇਹਨੂੰ ਥੋੜੀ ਜਿਹੀ ਪ੍ਰੋਬਲਮ ਮੰਨੀ ਬਰਖੁਰਦਾਰ ਨੂੰ, ਇਹ ਅਜਮਲ ਸਾਹਿਬ ਨੂੰ ਜੀ। ਉਹ ਕਾਦੀ ਜੀ? ਇਹਦਾ ਥੋੜਾ ਜਿਹਾ ਖਰਚਾ ਵਧ ਜਾਣਾ। ਕਾਦਾ? ਸ਼ਰਾਬ ਦਾ।
ਉਹ ਕਿੱਦਾਂ ਵੱਜਣਾ? ਬੱਚੀ ਵੀ ਪੀਂਦੀ ਹੈ ਨਾ। ਔਰ ਦੂਸਰੀ ਗੱਲ ਜੀ, ਇੱਕ ਮੈਂ ਹੋਰ ਗੱਲ ਕਰਨੀ ਚਾਹਾਂਗਾ। ਤੇ ਮੇਰੇ ਹਿਸਾਬ ਨਾਲ ਘੱਟ ਨਹੀਂ ਜਾਣਾ, ਇਹ ਵੀ ਉਹਦੀ ਪੀ ਲਿਆ ਕਰੇਗਾ। ਠੀਕ ਹੈ, ਫਿਰ ਇਹਨਾਂ ਨੂੰ ਇਜਾਜ਼ਤ ਦੇਣੀ ਪੈਣੀ। ਕਾਹਦੀ? ਉਹ ਨਹੀਂ ਓਏ। ਹਾਂਜੀ ਚੌਧਰੀ ਸਾਹਿਬ, ਮੈਂ ਜਾਣਾ ਸਿਰਾ ਟੋਪੇ ਜਾਣਾ, ਪਤਾ ਲੈਣ ਜਾਣਾ। ਅੱਛਾ, ਮੇਰੀ ਹੋਰ ਇੱਕ ਗੱਲ ਜੀ, ਨਾਲੇ ਉਹ ਜਿਹੜਾ ਦੂਸਰਾ ਮੁੰਡਾ ਉਹ ਜਿਹੜਾ ਕਤਲੋਗਾਰਤ ਕਰਦਾ, ਇਹਨੂੰ ਇਹ ਦੱਸ ਦੇਣਾ ਕਿ ਜਦੋਂ ਉਹਦੀ ਸ਼ਾਦੀ ਹੋ ਜਾਵੇ, ਇਹਨੇ ਆਪਣੀ ਬੇਗਮ ਦਾ ਪਿਸਤੌਲ ਨਹੀਂ ਯੂਜ਼ ਕਰਨਾ। ਉਹ ਆਪਣੇ ਪਿਸਤੌਲ ਨਾਲ ਫੈਰ ਮਾਰਦੀ, ਉਹਨੇ ਆਪਣੇ ਪਿਸਤੌਲ ਨਾਲ ਖੇਲਣ ਦਾ ਮਜ਼ਾ ਆਉਂਦਾ। ਚੌਧਰੀ ਸਾਹਿਬ ਨਿੱਕੇ ਮੈਂ ਜਨਾਜ਼ਾ ਪੜਾਂ, ਮੈਂ ਆਇਆ। ਠਹਿਰ ਜਾ, ਆਪਣਾ ਹੀ ਕਿੱਦਾਂ ਪੜ ਲੇਗਾ ਤੂੰ? ਠਹਿਰ ਜਾ। ਕੋਈ ਸਾਹਿਬ ਨਾਲੇ ਉਹਨੂੰ ਨੋਹ ਕੱਟਣ ਦਾ ਨਹੀਂ ਕਹਿਣਾ, ਉਹਨੇ ਨੋਹ ਵੱਡੇ ਵੱਡੇ ਰੱਖੇ ਨੇ। ਕਿਹੜੇ ਕਿਹੜੇ? ਏਡੇ ਏਡੇ ਨੋਹ ਰੱਖਣੇ, ਬੰਦਾ ਇੰਜ ਹੀ ਮਾਰਦੀ ਹੈ। ਨਾਲੇ ਚੌਧਰੀ ਸਾਹਿਬ ਇੱਕ ਹੋਰ ਗੱਲ ਕਰਨੀ ਸੀ ਮੈਂ। ਜੀ ਜੀ। ਇਹਦੇ ਕਿੰਨੀਆਂ ਸਹੇਲੀਆਂ ਜੀ ਲੜਕੀਆਂ? ਇਹ ਤਾਂ ਕਾਫੀ ਕਹਿੰਦਾ ਜੀ, ਮੈਂ ਹਿਸਾਬ ਹੀ ਕੋਈ ਨਹੀਂ। ਕੋਈ ਮਸਲਾ ਨਹੀਂ, ਕੋਈ ਮਸਲਾ ਨਹੀਂ, ਜਿੱਦਾਂ ਮਰਜ਼ੀ ਆਉਣ ਜਾਣ। ਉਹ ਕੁੜੀ ਦੇ ਵੀ ਮੁੰਡੇ ਕਿੰਨੇ ਯਾਰ ਦੋਸਤ ਆ, ਉਹ ਵੀ ਜਿੱਦਾਂ ਮਰਜ਼ੀ ਆਉਣ, ਇਹ ਇਤਰਾਜ਼ ਨਾ ਕਰਨ। ਮਤਲਬ ਕਿ ਜੇ ਇਹਨਾਂ ਦੇ ਦੋਸਤ ਆਣਗੇ ਤੇ ਉਹਨਾਂ ਦੀਆਂ ਵੀ ਸਹੇਲੀਆਂ ਆਣਗੀਆਂ। ਹਾਂਜੀ ਹਾਂਜੀ, ਲਓ ਜੀ, ਇਹ ਤਾਂ ਜੋੜ ਮਿਲ ਗਿਆ ਤੁਹਾਡਾ। ਨਹੀਂ ਵਾਦਾ ਜੋੜ ਮਿਲ ਗਿਆ। ਇਹ ਜੋੜ ਖੁੱਲ ਗਿਆ ਚੌਧਰੀ ਸਾਹਿਬ। ਕੱਲ ਨੂੰ ਇਤਰਾਜ਼ ਲਓ ਜੀ, ਇਹ ਤਾਂ ਤੁਹਾਡਾ ਬਣਿਆ। ਮੇਰਾ 65 ਦਿਓ, ਮੈਨੂੰ ਲੱਗ ਰਿਹਾ ਕਿ ਨਾ ਮੈਂ 65 ਦੇ ਇੱਕ ਬੁੱਕ ਲੱਗਣੀ ਤੇ ਮੈਂ ਦੇ ਦਿਆਂਗਾ, ਲੇਕਿਨ ਆਹ ਰੌਲਾ ਜਿਹੜਾ ਸਾਨੂੰ ਨਹੀਂ ਪਸੰਦ ਹੈਗਾ। ਅੱਛਾ, ਤੁਸੀਂ ਮਤਲਬ ਇਹ ਸਾਰੀਆਂ ਗੱਲਾਂ ਛੱਡ ਦਿਓ, ਦੱਸੋ ਵੀ ਕੁੜੀਆਂ ਪੜ੍ਹਦੀਆਂ ਨੇ, ਹਾਲੇ ਪੜ੍ਹੀਆਂ ਨੇ, ਪੜ੍ਹਦੀਆਂ ਨੇ? ਲੋ ਪੂਰੇ ਮਹੱਲੇ ਦੇ ਮੈਸੇਜ ਉਹ ਪੜ੍ਹਦੀਆਂ ਨੇ। ਤੁਸੀਂ ਹੁਣ ਕੋਈ ਮੈਸੇਜ ਕਰਦੇ ਹੋ, ਉਹ ਪੜ੍ਹਨਗੇ, ਰਿਪਲਾਈ ਵੀ ਦੇਣਗੇ ਤੁਹਾਨੂੰ। ਛੋਟੇ ਉਹ ਆਦਤ ਇੰਨੀ ਅੱਛੀ ਹੈ। ਬਹੁਤ ਅੱਛੀ ਆਦਤ ਹੈ, ਯਕੀਨ ਮੰਨੋ। ਅਕਸਰ ਲੋਕ ਸੁਪਾਰੀ ਵੀ ਆ ਕੇ ਦੇ ਜਾਂਦੇ ਉਹਨਾਂ ਨੂੰ। ਉਹ ਦੱਸ ਯਾਰ ਮੇਰੀ ਗੱਲ ਸੁਣੋ, ਅਸੀਂ ਇਸ ਹਿਸਾਬ 'ਚ ਨਹੀਂ ਨਿਕਲੇ ਹੈਗੇ, ਰਿਸ਼ਤਾ ਇਦਾਂ ਦਾ ਨਹੀਂ ਹੋਣਾ। ਚੌਧਰੀ ਸਾਹਿਬ ਤੁਸੀਂ 65 ਲੈਣਾ ਨਾ, ਤੁਸੀਂ ਤੁਹਾਡੀ ਮਿਹਰਬਾਨੀ ਸਾਡੇ ਲਈ ਕੋਈ ਸ਼ਰੀਫ ਤਵਾ ਲੱਭੋ। ਅੱਛਾ, ਸ਼ਰੀਫ ਲੱਭਾ? ਤੂੰ ਜੋ ਆਪ ਤੂੰ ਜੁਹਾਰੀ ਹੈ, ਤੇਰੇ ਲਈ ਮੈਂ ਸ਼ਰੀਫ ਲੱਭਾ? ਇਹਦੇ ਕੁਦਰਤੀ ਹਾਨ ਜੋੜ ਮਿਲ ਗਿਆ। ਕਾਹਦਾ? ਇਹ ਤਾਂ ਮੌਜਾ ਕਰੋਗੇ ਤੁਸੀਂ। ਨਹੀਂ, ਅਸੀਂ ਨਹੀਂ ਇਹ ਚਾਹੁੰਦੇ ਹੈਗੇ, ਅਸੀਂ ਸ਼ਰੀਫ ਘਰ ਦੇ ਵਿੱਚ ਵਿਆਹ ਕਰਾਉਣਾ ਚਾਹੁੰਦੇ ਹਾਂ। ਇਹਦੇ ਵਾਲੀ ਜਿਹੜੀ ਹੈ ਜੀ, ਉਹਦਾ ਮੈਨੂੰ ਕੋਈ ਦੱਸੋ। ਮੈਂ ਉਹੀ ਦੱਸਣ ਲੱਗਾ ਸੀਗਾ ਚੌਧਰੀ ਸਾਹਿਬ। ਜਿਹੜੀ ਇਹਦੇ ਵਾਲੀ? ਇਹਦੇ ਵਾਲੀ। ਇਹ ਰਾਤ ਨੂੰ ਸੁੱਤਾ ਹੋਵੇ, ਇਹ ਕਵੇ ਮੈਨੂੰ ਆਵਾਜ਼ਾਂ ਆਉਂਦੀਆਂ, ਸ਼ੋਰ ਆਉਣ ਡਿਆ, ਮੈਂ ਡਿਸਟਰਬ ਹੋ ਰਿਹਾ, ਉਹਨੂੰ ਤੰਗ ਨਹੀਂ ਕਰਨਾ, ਉਹ ਡੱਬਾ ਕਰਾਉਂਦੀ ਆ ਜੂਆ। ਠੀਕ ਹੈ ਜੀ। ਡੱਬਾ ਯਾਨੀ ਕਿ ਇਧਰੋਂ ਭਰਾ ਵੀ ਜੁਆਰੀਆ ਤੇ ਅੱਗੋਂ ਬੁੱਢੀ ਵੀ। ਹਾਂ, ਤੇ ਮੈਂ ਮੌਜਾਂ ਲੱਗ ਗਈਆਂ ਤੇਰੀਆਂ। ਤੇ ਸੋਹਣਿਆ, ਤੂੰ ਸਵੇਰੇ ਭਾਵੇਂ ਤੂੰ ਕਹਿੰਦਾ ਨਾ ਨਾਸ਼ਤੇ ਤੋਂ ਬਾਅਦ, ਤੂੰ ਨਾਸ਼ਤੇ ਤੋਂ ਪਹਿਲੇ ਪੀਆ ਕਰੇ। ਤੇਰੀ ਸ਼ਰਾਬ ਨਹੀਂ ਮੁੱਕਣ ਦੇਂਦੀ। ਮੇਰੇ ਹਿਸਾਬ ਨਾਲ ਤਾਂ ਡਨ ਹੀ ਆ ਕੰਮ। ਹਾਂ। ਉਹ ਨਹੀਂ ਭਾਈ, ਤੋਂ ਤੇ ਪੁੱਛੋ ਚੌਧਰੀ ਸਾਹਿਬ। ਨਹੀਂ, ਬਾਜੀ ਸੁਲਤਾਨਾ। ਆਹੋ, ਉਹ ਵੀ ਸਾਡੀ ਰਿਸ਼ਤੇਦਾਰ ਹੈ, ਸੁਲਤਾਨਾ ਡਾਕੂ। ਉਹ ਤੁਹਾਡਾ ਭਲਾ। ਅੱਛਾ, ਤੁਸੀਂ ਕੀ ਕਹਿੰਦੇ? ਕੀ ਮਸਲਾ ਤੁਹਾਨੂੰ? ਅਸੀਂ ਕਿਸੇ ਸ਼ਰੀਫ ਘਰ ਦੇ ਵਿੱਚ ਵਿਆਹ ਕਰਾਉਣਾ ਮੈਂ ਸੀ। ਚਪੇੜ ਮਾਰਨੀ ਆਪ ਦੁਨੀਆ। ਇੱਕ ਤੇ ਆ ਬੜੀ ਪ੍ਰੋਬਲਮ ਹੁੰਦੀ ਮੁੰਡਿਆਂ ਨੂੰ। ਮੁੰਡਿਆਂ ਨੇ ਤੁਸੀਂ ਕੀ ਸਮਝਿਆ? ਤੁਸੀਂ ਦੁਨੀਆ ਜਾਂਦਾ ਹਰ ਕੰਮ ਕਰੋ। ਕੁੜੀਆਂ ਤੁਸੀਂ ਕਹਿੰਦੇ ਸਾਨੂੰ ਸ਼ਰੀਫ ਚਾਹੀਦੀਆਂ ਨੇ। ਸ਼ਰੀਫ ਚਾਹੀਦੀ ਹੈ ਤੈਨੂੰ? ਪਹਿਲੇ ਆਪ ਤੇ ਸ਼ਰੀਫ ਹੋਵੋ। ਸਾਡੇ 'ਚ ਕੀ ਨੁਕਸ ਵਾ ਜੇ ਸ਼ਰਾਬ ਪੀਨੇ ਆ, ਦੋਵੇਂ ਘੜਨੇ ਤੁਹਾਡੇ 'ਚ ਗੈਰਤ ਹੈ ਨਹੀਂ। ਤੁਸੀਂ ਗੈਰਤ ਦੇ ਨਾਂ ਤੇ ਹਮੇਸ਼ਾ ਤੁਸੀਂ ਔਰਤਾਂ ਨੂੰ, ਕੁੜੀਆਂ ਨੂੰ ਸਾਨੂੰ ਸ਼ਰੀਫ ਚਾਹੀਦੀ ਆ, ਅਸੀਂ ਗੈਰਤਮੰਦ ਆ, ਏਦਾਂ ਕੋ ਆਪ ਤੁਸੀਂ ਬੰਦੇ ਤੁਸੀਂ ਵੀ ਮਰੋ ਗੈਰਤ ਦੇ ਨਾਮ ਤੇ। ਚੰਗਾ ਕੰਮ ਤੁਸੀਂ ਫੜਿਆ ਕੁੜੀ ਮੁੰਡੇ ਵਾਲਿਆਂ ਨੇ, ਸਾਰਿਆਂ ਨੇ। ਮੁੰਡੇ ਵਾਲੇ ਇੱਕ ਤੇ ਇਹ ਬੜੀ ਬਿਮਾਰੀ ਆ ਸਾਡੇ ਇੱਥੇ, ਸਾਰਾ ਕੁਝ ਦੇਖਣਾ, ਕਮਾਉਂਦਾ ਕਿੰਨਾ, ਫਲਾਣਾ ਕਿੰਨਾ। ਭਾਜੀ ਅੱਜ ਕੱਲ੍ਹ ਪਤਾ ਕੀ ਹੁੰਦਾ, ਤੁਸੀਂ ਉਹਨੂੰ ਪੁੱਛੋ ਵੀ ਕਮਾਉਣਾ ਕੀ ਆ, ਉਹ ਤੁਹਾਨੂੰ ਕਹੇ ਜੀ ਮੈਂ ਲੱਖ ਰੁਪਏ ਮਹੀਨੇ ਦਾ ਕਮਾਉਣਾ। ਐਪ ਕੌਣ ਦੇਖਦਾ ਅੱਜ ਕੱਲ੍ਹ? ਸਭ ਤੋਂ ਪਹਿਲੇ ਪੁੱਛਦੇ ਮਾਸ਼ਾਅੱਲਾ ਕਿੰਨੇ ਕੁ ਪੈਸੇ ਕਮਾ ਲੈਂਦਾ ਜੀ? ਲੱਖ 1.5 ਲੱਖ ਰੁਪਇਆ। ਬਸ ਠੀਕ ਆ, ਖੁਸ਼ ਰੱਖੂਗਾ, ਭਾਵੇਂ ਸ਼ਰਾਬ ਪੀਂਦਾ ਹੋਵੇ। ਕਿਸੇ ਨੇ ਪੁੱਛਣਾ ਕਿਸੇ ਨੇ? ਤਾਂ ਤੁਸੀਂ ਵੀ ਨਾ ਟੈਨਸ਼ਨ ਲਵੋ ਨਾ। ਮੁੰਡੇ ਵਾਲਿਆਂ ਨੂੰ ਕੋਈ ਟੈਨਸ਼ਨ ਹੁੰਦੀ ਆ, ਕੁੜੀ ਵਾਲਿਆਂ ਨੂੰ। ਅੱਜ ਕੱਲ੍ਹ 70% ਤੇ ਇਹ ਰੌਲੇ ਚੱਲਣ ਦੇ ਆ ਵੀ ਪਹਿਲੇ ਚੱਕਰ ਹੁੰਦੇ ਕਿਤੇ ਨਾ ਕਿਤੇ ਹੋਰ। ਜੋ ਮੋਬਾਈਲਾਂ ਨੇ ਬੇੜੇ ਗਰਕ ਕੀਤੇ ਆ, ਮੋਬਾਈਲਾਂ ਦੀ ਵਜ੍ਹਾ ਤੋਂ। ਭਾਜੀ ਅਜਮਲ ਸਾਹਿਬ, ਮੋਬਾਈਲਾਂ ਦੀ ਵਜ੍ਹਾ ਤੋਂ ਕੋਈ ਆ ਬੱਚਾ ਜਾਂ ਬੱਚੀ ਜਿਹਦਾ ਕੋਈ ਪਹਿਲੇ ਕੋਈ ਸਿਸਟਮ ਨਾ ਹੋਵੇ ਤੇ ਅੱਗੋਂ ਵਿਆਹ। ਔਰ ਅੱਜ ਕੱਲ੍ਹ ਰੇਸ਼ੋ ਕਿੰਨੀ ਵਧੀ, ਇੰਜ ਕਰਕੇ ਬੱਚੀ ਵਿਆਹੀ ਜਾਂਦੀ ਆ ਜਾਂ ਬੱਚਾ ਵਿਆਹ ਕਰਦਾ ਵਾ, 2 ਮਹੀਨੇ ਬਾਅਦ ਪਤਾ ਲੱਗਦਾ ਭਾਜੀ ਤਲਾਕ ਹੋ ਗਈ। ਕਿਉਂ? ਉਹ ਜੀ ਪਿੱਛੇ ਕੋਈ ਹੋਰ ਸਿਸਟਮ ਸੀ ਤੇ ਉਹਨੇ ਉਸ ਚੱਕਰ 'ਚ ਅੱਜ ਕੱਲ੍ਹ ਇਹ ਕੰਮ ਹੋ ਰਿਹਾ। ਤੇ ਤੁਸੀਂ ਤੇ ਖੁਸ਼ਕਿਸਮਤ ਹੋ ਵੀ ਹਰ ਚੀਜ਼ ਤੁਹਾਡੀ ਚਿੱਟੀ ਨੰਗੀ ਤੁਹਾਡੇ ਅੱਗੇ ਪਈ ਹੈ। ਲੁਕੋਈ ਕੋਈ ਨਹੀਂ ਰਹੇ। ਉਹਨਾਂ ਨੇ ਆਪਣਾ ਦੱਸਤਾ, ਤੁਸੀਂ ਆਪਣਾ ਦੱਸਤਾ। ਹੁਣ ਤੁਹਾਨੂੰ ਕੀ ਤਕਲੀਫ ਹੁੰਦੀ ਹੈ? ਭਾਜੀ ਸਾਨੂੰ ਤੇ ਸ਼ਰਾਬਾਂ ਸਵੇਰੇ ਤੂੰ ਪੀਵੇਂ ਤੇ ਕੁੜੀ ਤੈਨੂੰ ਨੇਕ ਚਾਹੀਦੀ ਹੈ? ਆਪ ਤੂੰ ਜੂਆ ਕਰੇ, ਕੁੜੀ ਤੈਨੂੰ ਸ਼ਰੀਫ ਚਾਹੀਦੀ ਹੈ? ਨਹੀਂ ਖੇਡਾਂਗਾ ਮੇਰੀ। ਆਪ ਤੂੰ ਚੋਰੀਆਂ ਕਰੇ, ਕੁੜੀ ਤੈਨੂੰ ਬਾਇਜ਼ਤ ਚਾਹੀਦੀ ਹੈ? ਨਹੀਂ, ਗੱਲ ਸੁਣ ਲਓ। 6500 ਰੁਪਇਆ ਲੈਣਾ ਨਾ ਤੁਸੀਂ ਸਾਡੇ ਕੋਲੋਂ, 65000। ਉਹ ਮੈਂ 1 ਰੁਪਇਆ ਟਕਾ ਮੈਂ ਲਾਣਤ ਨਹੀਂ ਭੇਜਦਾ ਤੁਹਾਡੇ ਵਰਗੇ ਰਿਸ਼ਤਿਆਂ ਤੇ। ਓਏ ਆ ਤੇ ਮੈਨੂੰ ਇੰਜ ਲੱਗਦਾ ਕੁੜੀਆਂ ਦਾ ਕੋਈ ਭਰਾ ਬਣ ਕੇ ਨਹੀਂ ਆਇਆ, ਕੋਈ ਅੱਲਾ ਮਾਫੀ ਬ੍ਰੋਕਰ ਆ ਗਿਆ ਉਹਨਾਂ ਦਾ। ਕੌਣ? ਤੇਰੇ ਪਿੱਛੇ ਵੀ ਬੈਠਾ ਕੋਈ? ਨਹੀਂ ਤੇ ਫਿਰ ਤੂੰ ਹੀ ਆ। ਸਮਝ ਆਈ ਆ? ਇਹ ਸਭ ਤੁਸੀਂ ਬਾਹਰ ਨਿਕਲ। ਹਮੇਸ਼ਾ ਮੁੰਡੇ ਵਾਲੇ ਜਿਹੜੇ ਕੁੜੀ ਏਦਾਂ, ਸਾਨੂੰ ਕੁੜੀ ਏਦਾਂ ਚਾਹੀਦੀ ਹੈ, ਸ਼ਰੀਫ ਚਾਹੀਦੀ ਹੈ, ਬਾਹਰ ਕੋ ਨਿਕਲਦੀ ਆ, ਏਦਾਂ ਕੋ ਕਰਦੀ, ਏਦਾਂ ਕਰਦੀ। ਆਪ ਤੁਸੀਂ ਦੁਨੀਆ ਜਹਾਨ ਦਾ ਹਰ ਕੰਮ ਕਰਦੇ ਹੋ।
ਅਸੀਂ ਤੋਬਾ ਕਰਦੇ ਹਾਂ ਚੌਧਰੀ ਸਾਹਿਬ। ਉਹ ਵੀ ਫਿਰ ਕਰ ਲੈਣਗੀਆਂ। ਚਲੋ ਨਿਭਾ ਕਰੋ, ਤੁਸੀਂ ਵੀ ਤੋਬਾ ਕਰਾ ਲੈਣਾ ਓਏ। ਕਿਉਂ? ਬਲਕਿ ਉਹ ਤੇ ਤੋਬਾ ਕਰਾ ਦਿੱਤੀ, ਤੂੰ ਜ਼ਾਲਮਾਂ ਵਾਲਾ ਨਿਜ਼ਾਮ ਆ। ਅੱਛਾ ਚੋਈ ਤੇ ਇੱਧਰ ਤੁਸੀਂ ਦੇਖੋ ਆਪਣਾ। ਚੋਈ ਸਾਹਿਬ 11ਵੀਂ ਗੱਲ ਹੈ ਵੇ ਕਿ ਅਸੀਂ ਕੁੜੀਆਂ ਦੇ ਮੁਤਲਕ ਜੋ ਵੀ ਕਿਹਾ ਹੈ, ਉਹ ਅੱਲਾ ਜਾਣਦਾ ਹੈ, ਮੈਂ ਝੂਠ ਕਿਹਾ ਹੈ। ਉਹ ਅਸੀਂ ਸਿਰਫ ਇਹਨਾਂ ਨੂੰ ਡਰਾਉਣਾ ਸੀ ਤੇ ਅਜ਼ਮਾਉਣਾ ਸੀਗਾ। ਤੇ ਤੁਸੀਂ ਕੀ ਸਮਝਦੇ ਉਹਨਾਂ ਨੇ ਜੋ ਪਹਿਲੇ ਕਿਹਾ ਉਹ ਸਹੀ ਕਿਹਾ? ਉਹ ਵੀ ਬਗੈਰਤ ਜਾਣ ਕੇ ਸ਼ਰਾਬ ਤੇ ਇਹਨਾਂ ਦੀਆਂ ਸ਼ਰਟਾਂ ਦੇਖੋ ਲੱਗਦੇ ਨੇ ਇਦਾਂ ਦੇ? ਨਾ ਨਹੀਂ ਲੱਗ ਰਹੇ। ਇਹਨਾਂ ਮੈਂ ਤੁਹਾਨੂੰ ਦੱਸਦਾ, ਮੈਨੂੰ ਇਹਦੇ ਘਰਦਿਆਂ ਨੇ ਸਾਰਾ ਕੁਝ ਦੱਸ ਦਿੱਤਾ। ਅੱਛਾ ਜੀ। ਠੀਕ ਹੈ, ਹਾਂਜੀ। ਇਹ ਤੁਹਾਨੂੰ ਆਏ ਹੀ ਘਰੋਂ ਨਾ ਕਰਨ ਨੇ ਕਿ ਅਸੀਂ ਜਾਣਾ ਭਾਈ ਸਾਰਾ ਕੁਝ ਆਪਣੇ ਤੇ ਪਾਵਾਂਗੇ, ਅਸੀਂ ਨਸ਼ਾ ਕਰਦੇ ਹਾਂ, ਅਸੀਂ ਇਹ ਕਰਦੇ ਸੀ। ਕੁੜੀ ਤੇ ਜਵਾਬ ਦੇਣਗੇ। ਇਹਨਾਂ ਦੀ ਕਿੱਥੇ ਹਿਸਾਬ ਚੱਲ ਰਿਹਾ ਤੁਹਾਡਾ ਪਿੱਛੇ? ਸਹੀ ਦੱਸ ਓਏ, ਮੈਂ ਜੁੱਤੀ ਮਾਰਾਂਗਾ, ਸਹੀ ਦੱਸ। ਚੌਧਰੀ ਸਾਹਿਬ ਉਹ ਸ਼ੇਖੂਪੁਰੇ ਮੈਂ ਇੱਕ ਲੜਕੀ ਨੂੰ ਪਸੰਦ ਕਰਦਾ। ਉਹ ਕੌਣ ਆ? ਤੂੰ ਜਾਣਦਾ ਉਹਦੀ ਫੈਮਿਲੀ ਨੂੰ? ਨਹੀਂ ਉਹਦੇ ਘਰਦਿਆਂ ਨੂੰ, ਉਹਦੀ ਬੈਕਗ੍ਰਾਉਂਡ ਨੂੰ? ਨਹੀਂ ਕੌਣ ਆ ਉਹਦਾ ਖਾਨਦਾਨ ਕੀ, ਉਹਦੀ ਨਸਲ ਕੀ, ਜਾਣਦਾ ਤੂੰ? ਮੈਂ ਇੰਨਾ ਜਾਣਨਾ ਕਿ ਮੈਂ ਉਹਦੇ ਨਾਲ ਪਿਆਰ ਕਰਨਾ ਵਾ। ਇਹ ਬੇਟਾ 2 ਦਿਨ ਨਹੀਂ ਤੇ 4 ਦਿਨ ਨਹੀਂ, ਉਹ ਵੀ ਭਾਵੇਂ ਤੂੰ ਕੱਢ ਲੈ ਹੁਣ ਪਹਿਲੇ। ਅੱਗੋਂ ਜ਼ਲਾਲਤ ਹੀ ਆ। ਤੂੰ ਸੋਹਣਿਆ ਦੱਸ ਤੇਰਾ ਕਿੱਥੇ ਚੱਕਰ ਚੱਲ ਰਿਹਾ? ਕਿੱਥੇ ਦੀ ਆ ਕੁੜੀ ਉਹ? ਚੌਧਰੀ ਸਾਹਿਬ ਵੱਡੇ ਮਹਾਨੇ ਵਾਲੇ। ਵੱਡਾ ਮਾਨਾ ਵਾਲਾ ਹਾਂਜੀ, ਜਿਹੜਾ? ਵੱਡਾ ਮਨ। ਅੱਛਾ, ਮਾਨਾ ਵਾਲਾ ਵੀ ਵੱਡਾ ਹੀ ਲੱਭਿਆ ਇਹਨੇ। ਚੌਧਰੀ ਸਾਹਿਬ ਇੱਕ ਛੋਟਾ ਮਾਨਾ ਵਾਲਾ ਨਾ, ਹਾਂਜੀ ਉਹ ਵੱਡਾ ਮਾਨਾ ਵਾਲਾ, ਹਾਂਜੀ। ਉਹ ਥੋੜਾ ਦੂਰ ਆ। ਹਾਂਜੀ। ਤੇ ਫੇਸਬੁੱਕ ਤੇ ਚੌਧਰੀ ਸਾਹਿਬ ਮੇਰੀ ਉਹਨਾਂ ਦੋਸਤੀ। ਮੈਂ ਫੇਸ ਥੁੱਕ ਦੇਣਾ ਤੇਰੇ ਤੇ। ਮੈਂ ਤੈਨੂੰ ਦੱਸਾਂ, ਬਕਵਾਸ ਨਹੀਂ ਕਰਨੀ। ਤੂੰ ਜਾਣਦਾ ਨੂੰ ਕੌਣ ਆ ਉਹ? ਚੌਧਰੀ ਸਾਹਿਬ ਉਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਕੋਈ ਜਾਣਦਾ ਤੂੰ? ਨਹੀਂ ਜੀ, ਉਹਦੇ ਤੇ ਨਾਲ ਫਿਰ ਤੁਸੀਂ ਜਿੱਥੇ ਤੁਹਾਨੂੰ ਹਰ ਚੀਜ਼ ਯਾਰ, ਬੇਵਾ ਨੇ, ਬੇਵਾ ਬੱਚੀਆਂ, ਯਤੀਮ ਬੱਚੀਆਂ, ਬੇਵਾ ਔਰਤ ਦੀਆਂ ਬੱਚੀਆਂ, ਯਤੀਮ ਬੱਚੀਆਂ, ਬੇਵਾ ਔਰਤ ਦੀਆਂ ਬੱਚੀਆਂ। ਬੇਵਾ ਓਏ, ਬੇਵਾ ਔਰਤ ਦੀਆਂ ਬੱਚੀਆਂ, ਯਤੀਮ ਬੱਚੀਆਂ ਹੀ ਕਹਿ ਰਿਹਾ। ਯਤੀਮ ਨਹੀਂ ਕਹਿਣਾ, ਅਸੀਂ ਮਰ ਗਏ ਆ। ਨਾਲੇ ਬੇਵਾ ਵੀ ਨਹੀਂ ਕਹਿਣਾ। ਹਾਂ, ਤੁਸੀਂ ਮਰ ਗਏ ਆ। ਯਤੀਮ ਬੱਚੀਆਂ, ਅੱਛਾ ਜੀ। ਠੀਕ ਹੈ ਜੀ। ਲੇਕਿਨ ਚੌਧਰੀ ਸਾਹਿਬ ਜਿੱਥੇ ਬੱਚੇ ਜਾਂਦੇ ਨੇ ਉੱਥੇ ਹੀ ਸ਼ਾਦੀ ਨਹੀਂ ਕਰੋ। ਨਹੀਂ, ਉਹ ਮੈਂ ਹਿਸਾਬ ਲਾ ਲਿਆ ਉਹਨਾਂ ਦਾ। ਇਹ ਬੱਚੇ ਜਿੱਥੇ ਚਾਹੁੰਦੇ ਨੇ, ਜਿੱਥੇ ਮਾਪਿਓ, ਤੁਹਾਡੇ ਮਾਪਿਓ ਨੇ ਕਿਹਾ ਉਹਨਾਂ ਨੂੰ ਰਿਸ਼ਤਾ ਪਸੰਦ ਆ, ਤੁਹਾਡੇ ਮਾਪਿਓ ਨੂੰ ਇਹ ਬੱਚੀਆਂ ਵੀ ਪਸੰਦ ਨੇ। ਉਹਨਾਂ ਨੇ ਮੈਨੂੰ ਕਿਹਾ ਕਿ ਚੌਧਰੀ ਸਾਹਿਬ ਰੁਪਈਆ 5000 ਵੱਧ ਦੇਵਾਂਗੇ। ਮੇਰੀ ਤਦ ਗੈਰਤ ਜਾਗੀ ਉਦੋਂ ਦੀ। ਹੋਰ ਕੋਈ ਮੈਂ ਮਤਲਬ ਹੈਗਾ? ਠੀਕ ਹੈ ਚੌਧਰੀ ਹਾਂ। ਸਾਹਿਬ। ਵਾਹ ਵਾਹ। ਹੁਣ ਤੁਸੀਂ ਗੱਲ ਇਹ ਆ ਕਿ ਜਿੱਥੇ ਕਹਿੰਦੇ ਨੇ ਉੱਥੇ ਕਰੋ, ਉੱਠ ਕੇ ਜੱਫੀਆਂ ਪਾਓ। ਇਹ ਸਭ ਗੱਲ ਪਤਾ ਕੀ ਹੈ, ਗੱਲ ਤਾਂ ਤੁਹਾਡੀ ਸਾਰੀ ਠੀਕ ਆ, ਲੇਕਿਨ ਆ ਬਜ਼ੁਰਗਾਂ ਦਾ ਸਾਫਾ ਹੀ ਬਹੁਤ ਮਾੜਾ। ਨਹੀਂ, ਤੁਸੀਂ ਸਾਫੇ ਨੂੰ ਛੱਡੋ। ਸਾਫਾ ਤੁਸੀਂ ਆਪਣਾ ਲੈ ਆਉਣਾ। ਚੌਧਰੀ ਸਾਹਿਬ ਸਾਨੂੰ ਇਹ ਰਿਸ਼ਤੇ ਮਨਜ਼ੂਰ ਆ, ਹਾਂ। ਲੇਕਿਨ ਇੱਕ ਛੋਟੀ ਜਿਹੀ ਸ਼ਰਤ ਵਾ। ਜੀ। ਕੁੜੀਆਂ ਇਹਨਾਂ ਦੇ ਸਿਗਰਟ ਨਹੀਂ ਪੀਣਗੀਆਂ, ਕੁੜੀਆਂ ਦੇ ਸਿਗਰਟ ਨਹੀਂ ਪੀਣਗੇ। ਲਾਖ ਲਾਹਨਤ।